ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगर ते तुसी देख रहे हो इंडोस टीवी। स्वागत है जी सारे दा प्रोग्राम सफर इंडिया टू आस्ट्रेलिया ते मेरे नाल मेरे गेस्ट जुड़ चुके ने जी। आओ मुलाकात कराउने तुहाडी उन्हां दे नाल। जतिंदर पंगू जी, बहुत बहुत स्वागत है जी तुहाडा प्रोग्राम सफर दे विच। थैंक यू वेरी मच जी। इंडोस टीवी देखने वाले सारे दर्शकों ਨੂੰ ਸਾਡਾ ਪਿਆਰ ਭਰੇ ਸਤਿ ਸ੍ਰੀ ਅਕਾਲ। प्रदीप कौर जी, तुहाडा भी बहुत बहुत स्वागत है जी। किदां जी, सेहत ठीक है? ਅੱਜ ਫਰਕ ਆਈ ਪਹਿਲਾਂ ਨਾਲ। ਪਹਿਲਾਂ ਨਾਲੋਂ ਫਰਕ ਪੈ ਗਿਆ? ਅੱਛਾ ਭਾਜੀ, ਪੰਜਾਬ ਤੋਂ ਕਿੱਥੋਂ ਹੈ ਤੁਸੀਂ? ਸਾਡਾ ਪਿੰਡ ਅੰਬਾਲੇ ਲੱਗ ਪੈਂਦਾ ਜੀ, ਬਾਰਡਰ ਤੇ ਹਰਿਆਣੇ ਦੇ ਪੰਜਾਬ ਦੇ ਵਿਚਕਾਰ। ਅੱਛਾ। ਤੇ ਅੰਬਾਲਾ ਜ਼ਿਲ੍ਹਾ ਸਾਡਾ ਪਿੰਡ, ਸਾਡਾ ਅੰਬਾਲੇ ਤੋਂ ਤਕਰੀਬਨ 22 ਕਿਲੋਮੀਟਰ ਰਾਏਵਾਲੀ ਚੰਡੀਗੜ੍ਹ ਤੇ ਅੰਬਾਲੇ ਦੇ ਵਿਚਕਾਰ ਪੈਂਦਾ ਵਾ। अच्छा, ਤੇ हरियाणा का ਮੇਰਾ शोरा। ਜਨਮ ਹਮ ਹਰਿਆਣੇ ਕੇ ਜੀ। ਤੇ ਜਨਮ ਮੇਰਾ ਅੰਬਾਲੇ ਦਾ ਹੀ। ਅੱਛਾ ਜੀ। ਅੰਬਾਲਾ ਸਿਟੀ ਦਾ। ਫਿਰ ਜਿੱਦਾਂ ਬਜ਼ੁਰਗਾਂ ਨੇ ਉੱਧਰ ਜ਼ਮੀਨ ਆਬਾਦ ਕੀਤੀ ਜਾ ਕੇ, ਤੇ ਫਿਰ ਅਸੀਂ ਉੱਥੇ ਹੀ ਸਾਰਾ ਪਾਲਣ ਪੋਸ਼ਣ ਪਿੰਡ ਦਾ ਹੀ ਆ। ਪੜ੍ਹਾਈ ਸਾਡੀ ਚੰਡੀਗੜ੍ਹ ਪੜ੍ਹੇ ਪਹਿਲਾਂ, ਤੇ ਬਾਅਦ ਚੋਂ ਫਿਰ ਦੂਰ ਪੈਂਦਾ ਸੀਗਾ ਕਿਉਂਕਿ ਕੋਈ ਟਰਾਂਸਪੋਰਟ ਨਹੀਂ ਸੀ। ਤੇ ਉੱਥੇ ਘੋੜੇ ਰੇੜੇ ਤੇ ਜਾਂਦੇ ਹੁੰਦੇ ਸੀ ਸਵੇਰੇ 4 ਵਜੇ ਸਕੂਲੇ। अच्छा। ਤੇ ਟਰਾਂਸਪੋਰਟ ਨਾ ਹੋਣ ਕਰਕੇ ਫਿਰ ਅੰਬਾਲੇ ਤਾਇਆ ਜੀ ਕੋਲ ਰਹਿ ਕੇ ਪੜ੍ਹੇ, ਉੱਥੇ ਗ੍ਰੈਜੂਏਸ਼ਨ ਕੀਤੀ। ਓਕੇ। ਹਰਿਆਣੇ ਦੇ ਵਿੱਚ ਆ ਵੈਸੇ ਤੁਹਾਡਾ ਪਿੰਡ, ਹੈ ਨਾ? ਕੀ ਨਾਂ ਦੱਸਿਆ ਤੁਸੀਂ? ਰਾਏਵਾਲੀ। ਰਾਏਵਾਲੀ। ਅੱਛਾ ਅੱਛਾ। ਫਿਰ ਤੁਹਾਡੇ ਪਿੰਡ ਦਾ ਮਾਹੌਲ ਕਿਦਾਂ ਦਾ ਸੀ? ਪਿੰਡ ਦਾ ਮਾਹੌਲ ਬਹੁਤ ਵਧੀਆ ਜੀ। ਐਨ ਪਿੰਡਾਂ ਵਾਲਾ ਕਿ ਸਵੇਰ ਦਾ ਖਾਣਾ ਕਿਸੇ ਦੇ ਘਰ, ਦੁਪਹਿਰ ਦਾ ਕਿਸੇ ਦੇ ਘਰ, ਤੇ ਰਾਤ ਜਿੱਥੇ ਪੈ ਗਈ ਉੱਥੇ ਸੋ ਜਾਂਦੇ ਹੁੰਦੇ ਸੀਗੇ। ਤੇ ਘਰਦਿਆਂ ਨੂੰ ਵੀ ਕੋਈ ਫਿਕਰ ਨਹੀਂ ਹੁੰਦੀ ਸੀ ਵੀ ਕੋਈ ਨਹੀਂ ਸਵੇਰ ਆਪੇ ਆ ਜਾਊਗਾ। ਤੇ ਬੜਾ ਵਧੀਆ ਰਿਹਾ ਬਚਪਨ। ਤੇ ਮੈਂ ਤੇ ਸ਼ੁਰੂ ਤੋਂ ਹੀ ਹਰਿਆਣਾ ਸੀ ਜਾਂ ਪੰਜਾਬ ਤੋਂ ਬੈਕਗ੍ਰਾਉਂਡ ਆ? ਨਹੀਂ, ਸਾਡਾ ਮੇਨ ਜਿਹੜਾ ਜੱਦੀ ਪਿੰਡ ਆ ਹਵਾਰਾ ਹੈ। ਅੱਛਾ ਜੀ। ਹਵਾਰਾ ਜਗਤਾਰ ਸਿੰਘ ਹਵਾਰਾ। ਹਾਂਜੀ ਹਾਂਜੀ ਹਾਂਜੀ। ਸਾਡਾ ਜੱਦੀ ਪਿੰਡ ਆ। ਓਕੇ। ਤੇ ਜਿਸ ਤਰ੍ਹਾਂ ਜ਼ਮੀਨਾਂ ਜਦੋਂ ਪਾਕਿਸਤਾਨ ਤੋਂ ਪਹਿਲਾਂ ਪਾਕਿਸਤਾਨ ਚਲੇ ਗਏ 21 ਚੱਕ ਤੇ ਜਾ ਕੇ ਉੱਥੇ ਜ਼ਮੀਨਾਂ ਆਬਾਦ ਕੀਤੀਆਂ ਬਜ਼ੁਰਗਾਂ ਨੇ। ਤੇ 47 ਤੋਂ ਬਾਅਦ ਫੇਰ ਜਿਸ ਤਰ੍ਹਾਂ ਜਦੋਂ ਵੰਡ ਪਈ ਤੇ ਫਿਰ ਸਾਨੂੰ ਜ਼ਮੀਨਾਂ ਅਲਾਟ ਹੋਈਆਂ ਅੰਬਾਲੇ। ਅੱਛਾ ਜੀ। ਤੇ ਫਿਰ ਉੱਥੇ ਹੀ ਜਾਣੀ ਮੇਰਾ ਜਨਮ ਤਾਂ ਆਫ ਕੋਰਸ ਅੰਬਾਲੇ ਦਾ ਹੀ ਹੋਊਗਾ, ਤੇ ਮੇਰੇ ਡੈਡੀ ਦਾ ਜਨਮ ਪਾਕਿਸਤਾਨ ਦਾ ਹੀ। ਅੱਛਾ। ਤੇ 21 ਚੱਕ ਤੋਂ ਬਿਲੋਂਗ ਕਰਦੇ ਆ। ਕੀ ਬਾਤ ਹੈ, ਤੁਸੀਂ ਸਾਰੀ ਹਿਸਟਰੀ ਲਈ ਬੈਠੇ ਹੋਏ ਹਾਂ ਜੀ ਹਾਂ, ਮੈਨੂੰ ਹਿਸਟਰੀ ਦਾ ਬਹੁਤ ਸ਼ੌਂਕ ਆ ਕਿਉਂਕਿ ਮੈਂ ਜ਼ਿਆਦਾਤਰ ਮੈਨੂੰ ਬਜ਼ੁਰਗਾਂ ਨਾਲ ਬੈਠਣ ਦਾ ਬਹੁਤ ਸ਼ੌਂਕ ਆ ਸ਼ੁਰੂ ਤੋਂ। ਤੇ ਉਹਨਾਂ ਤੋਂ ਪੁੱਛਣਾ ਕਿਸ ਤਰ੍ਹਾਂ ਹੋਇਆ, ਤੇ ਬੜਾ ਕੁਝ ਸਿੱਖਣ ਨੂੰ ਮਿਲਿਆ ਜੀ ਲਾਈਫ 'ਚ। ਬੜੇ ਤੱਤ ਮਿਲੇ ਬਜ਼ੁਰਗਾਂ ਤੋਂ, ਤੇ ਉਸਨੇ ਲਾਈਫ ਨੂੰ ਬਹੁਤ ਬੂਸਟ ਕੀਤਾ। ਹਾਂ, ਵੈਰੀ ਨਾਈਸ। ਤੇ ਬਾਬੇ ਜੀ, ਤੁਸੀਂ ਕਿੱਥੋਂ? ਤੁਸੀਂ ਵੀ ਹਰਿਆਣੇ ਤੋਂ? ਨਹੀਂ, ਮੈਂ ਪੰਜਾਬ ਤੋਂ ਹੀ ਆ। ਇੱਧਰ ਮੋਹਾਲੀ ਤੇ ਚੰਡੀਗੜ੍ਹ ਦੇ ਲਾਗੇ ਸਾਡਾ ਪਿੰਡ ਆ ਮਾਨਕਿਆਂ। ਮਾਨਕਿਆਂ। ਹਾਂਜੀ, ਪਰ ਅਪਬ੍ਰਿੰਗਿੰਗ ਸਾਡੀ ਕਪੂਰਥਲੇ ਦੀ ਆ। ਅੱਛਾ। ਮੇਰੇ ਪਾਪਾ ਜੌਬ ਕਰਦੇ ਸੀ ਰੇਲਵੇ 'ਚ ਅੱਛਾ ਐਜ਼ ਇੰਜੀਨੀਅਰ, ਤੇ ਫਿਰ ਅਪਬ੍ਰਿੰਗਿੰਗ ਉੱਥੇ ਦੀ ਆ, ਸਕੂਲਿੰਗ ਵਗੈਰਾ। ਅੱਛਾ। ਤੇ ਆਪਸ ਵਿੱਚ ਤੁਸੀਂ ਕਿੱਦਾਂ ਮਿਲੇ? ਮੇਰੇ ਨਾਲ ਧੋਖਾ ਹੋਇਆ ਜੀ। ਕੀ ਹੋਇਆ? ਤੇ ਮੈਨੂੰ ਵਿਆਹ ਹੋ ਗਿਆ, ਸਭ ਕੁਝ ਹੋ ਗਿਆ, ਤੇ ਇੱਥੇ ਆ ਗਏ। ਤੇ ਸਾਡੇ ਇੱਕ ਫਰੈਂਡ ਆ ਅਮਿਤ ਸ਼ਰਮਾ ਸਿਡਨੀ, ਤੇ ਮੇਰੇ ਕਾਲਜ ਦਾ ਹੀ ਫਰੈਂਡ ਆ। ਤੇ ਉਹ ਵੀ ਮੈਰਿਜ ਹੋ ਕੇ ਆਈ, ਤੇ ਉਹਨਾਂ ਦੀ ਵਾਈਫ ਆ ਕੇ ਪੁੱਛਣ ਲੱਗ ਗਏ ਕਿ ਭਾਬੀ ਜੀ ਤੁਸੀਂ ਕਿੱਥੋਂ? ਤੇ ਕਹਿੰਦੀ ਮੈਂ ਜਲੰਧਰ ਤੋਂ। ਅੱਛਾ। ਤੇ ਪਰ ਮੈਨੂੰ ਰਿਸ਼ਤਾ ਕਪੂਰਥਲਾ ਕਹਿ ਕੇ ਹੋਇਆ ਸੀ। ਅੱਛਾ। ਤੇ ਜਦੋਂ ਸਾਰਾ ਵਿਆਹ ਬੂ ਹੋ ਗਿਆ ਇੱਥੇ ਆ ਕੇ, ਤੇ ਬਾਅਦ ਚੋਂ ਪਤਾ ਲੱਗਿਆ ਕਿ ਪਿੰਡ ਤਾਂ ਮਾਨਕਿਆਂ ਚੰਡੀਗੜ੍ਹ ਦੇ ਲਾਗਾ। ਤੇ ਮੈਨੂੰ ਤਾਂ ਤੱਕ ਆਈ ਨਹੀਂ ਪਤਾ ਲੱਗਿਆ ਕਿ ਹੈ ਕਿੱਥੋਂ ਦੇ ਨੇ। ਚੱਲ ਕੁੜੀ ਵਧੀਆ ਮਿਲ ਗਈ। ਬੈਕਗ੍ਰਾਉਂਡ ਤੇ ਬੇਸਿਕਲੀ ਤੇ ਚੰਡੀਗੜ੍ਹ ਦੇ ਲਾਗੇ ਜਿਹੜਾ ਪਿੰਡ ਆ ਉੱਥੇ ਦੇ ਆ, ਪਰ ਅਸੀਂ ਕਦੇ ਰਹੇ ਨਹੀਂ ਜਿੱਦਾਂ। ਅੱਛਾ। ਬੋਰਨ ਬ੍ਰੌਟ ਅਪ ਸਾਰਾ ਉੱਥੇ ਦੇ ਕਪੂਰਥਲੇ ਦਾ। ਅੱਛਾ, ਕਪੂਰਥਲੇ ਦਾ। ਹੁਣ ਪਾਪਾ ਰਿਟਾਇਰ ਹੋ ਗਏ, ਹੁਣ ਚਲੇ ਗਏ ਆ ਪਿੰਡ ਕੀ, ਪਰ ਅਸੀਂ ਜਿੱਦਾਂ ਉੱਥੇ ਦਾ ਹੀ ਆ ਕਪੂਰਥਲੇ ਦਾ ਸਾਰਾ ਸਕੂਲਿੰਗ ਵਗੈਰਾ। ਓਕੇ। ਤੇ ਆਪਸ ਵਿੱਚ ਕਿਵੇਂ ਮਿਲੇ ਤੁਸੀਂ? ਬੱਚੀ ਕੁਦਰਤ ਨੇ ਮਿਲਾ ਬਤਾਓ ਦੀ ਤੱਕ ਕੁਦਰਤ ਦਾ ਸਬਬ ਬਣਿਆ ਹੋਣਾ। ਲਈ ਜਿਸ ਤਰ੍ਹਾਂ ਮੈਂ ਜਦੋਂ ਇਸ ਤਰ੍ਹਾਂ ਪੈਕਿੰਗ ਕਰ ਰਹੀ ਸੀ ਆਉਣ ਦੀ, ਜਦ ਪਹਿਲੀ ਵਾਰ ਆਸਟ੍ਰੇਲੀਆ ਐਜ਼ ਅ ਸਟੂਡੈਂਟ ਵੀਜ਼ਾ ਤਾਂ, ਤੇ ਮੈਂ ਪੈਕਿੰਗ ਕਰਨ ਜਾ ਰਿਹਾ, ਤੇ ਇਹਨਾਂ ਦੇ ਜਿਸ ਤਰ੍ਹਾਂ ਡੈਡੀ ਸਾਡੇ ਮੇਰੇ ਭਾਬੀ ਦੇ ਭਰਜਾਈ ਸੀਗੇ, ਤੇ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਮੇਰੇ ਵਿਆਹ ਦੀ ਬੇਟੀ ਆ, ਜਿਸ ਤਰ੍ਹਾਂ ਰਿਸ਼ਤੇਦਾਰੀ ਬਣ ਗਈ। ਤੇ ਉਹਨਾਂ ਨੇ ਦੇਖਿਆ ਆਉਂਦੇ ਜਾਂਦੇ ਜਿਸ ਤਰ੍ਹਾਂ ਮੈਂ ਉੱਧਰ ਪੈਕਿੰਗ ਲੋਡ ਕਰ ਰਿਹਾ, ਤੇ ਮੇਰੇ ਹੱਥ 'ਚ ਫੋਟੋ ਦਿਖਾਤੀ ਵੀ ਆ ਕੁੜੀ ਆ, ਤੇ ਮੈਂ ਫੋਟੋ ਲੈ ਕੇ ਨਾਲ ਆ ਗਿਆ ਜੀ ਇੱਥੇ। ਤੇ ਉਸ ਤੋਂ ਬਾਅਦ ਚਲੋ ਕਿਉਂਕਿ ਵੀਜ਼ਾ ਆਉਣ ਨੂੰ ਬਹੁਤ ਟਾਈਮ ਲੱਗਿਆ ਮੈਨੂੰ, 2-3 ਸਾਲ ਦੀ ਸਟਰਗਲ ਸੀਗੀ। ਅੱਛਾ। ਤੇ ਉੱਧਰ ਫੋਟੋ ਆਈ, ਤੇ ਉੱਧਰ ਵੀਜ਼ਾ ਆ ਗਿਆ। ਤੇ ਸਾਡੀ ਤਾਈ ਹੁੰਦੀ ਸੀ ਵੀ ਤੇਰਾ ਵਿਆਹ ਇਸੇ ਕੁੜੀ ਨਾਲ ਕਰਾਉਣਾ, ਲੱਕੀ ਬਹੁਤ ਆ ਤੇਰੇ ਲਈ। ਅੱਛਾ। ਅੱਜ ਇੱਥੇ ਆ ਗਏ। ਤੇ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਲੱਕੀ ਬਹੁਤ ਆ ਤੇਰੇ ਲਈ? ਪਤਾ ਨਹੀਂ, ਕੋਈ ਹਿਸਾਬ ਕਿਤਾਬ, ਕੋਈ ਜੋਤਿਸ਼ ਵਿਦਿਆ ਲਾਈ ਸੀਗੀ? ਪਤਾ ਨਹੀਂ ਕੀ ਕਿਹਾ, ਪਰ ਉਹਨਾਂ ਨੇ ਕਹਿੰਦੇ ਤੇ ਵਿਆਹ ਇਸੇ ਕੁੜੀ ਨਾਲੇ ਕਰਾਉਣਾ ਤੇਰਾ। ਅੱਛਾ। ਫਿਰ ਇੱਥੇ ਆ ਗਏ, ਉੱਥੇ ਫਿਰ ਬਿਜ਼ੀ ਹੋ ਗਏ ਸਟੂਡੈਂਟ। ਫਿਰ ਬਾਕੀ ਲੱਕੀ ਨਿਕਲੀ ਕੁੜੀ?
ਹਾਂ ਜੀ ਬਹੁਤ ਲੱਗੇ ਅੱਗੇ ਤੱਕ ਪਹੁੰਚਾਤਾ ਕੁੜੀ ਨੇ ਮੇਰੇ ਕਿਆ ਡ੍ਰੀਮ ਬਾਤ ਪੂਰੇ ਹੈ। ਹੋ ਰਹੇ ਆ ਜੀ ਅੱਛਾ ਕਿ ਮੈਨੂੰ ਐਕਟਿੰਗ ਦਾ ਬਹੁਤ ਸ਼ੌਂਕ ਆ ਬਚਪਨ ਤੋਂ ਤੇ ਸੱਚ ਹਾਂ ਐਕਟਿੰਗ ਦੀ ਵੀ ਮੈਂ ਗੱਲ ਕਰਦੀ ਹਾਂ ਹੌਲੀ ਹੌਲੀ ਕਿਉਂਕਿ ਤੁਹਾਡੀ ਪ੍ਰੋਫਾਈਲ ਭਰੀ ਪਈ ਆ ਉਹਦੀ ਵੀ ਹੌਲੀ ਹੌਲੀ ਆਪਾਂ ਗੱਲਾਂ ਕਰਦੇ ਪਰ ਪਹਿਲਾਂ ਮੈਂ ਪੰਜਾਬ ਦੀ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਨੇ। ਹਾਂਜੀ। ਤੁਸੀਂ ਦੱਸਿਆ ਵੀ ਹਰਿਆਣੇ ਤੋਂ ਤੁਹਾਡਾ ਜੰਪਲ ਹੋਇਆ ਫਿਰ ਪੜ੍ਹੇ ਕਿੱਥੇ ਤੁਸੀਂ? ਮੇਰਾ ਸਟਾਰਟਿੰਗ ਐਜੂਕੇਸ਼ਨ ਚੰਡੀਗੜ੍ਹ ਦੀ ਹੈ ਜੀ 5th ਸਟੈਂਡਰਡ ਤੱਕ ਮੈਂ ਚੰਡੀਗੜ੍ਹ 에ਅਰ ਫੋਰਸ ਸਕੂਲ 'ਚ ਪੜ੍ਹਿਆ ਅੱਛਾ ਤੇ ਉਹੀ ਘੋੜੇ ਰੇੜੇ ਤੇ ਜਾਂਦੇ ਹੁੰਦੇ ਸੀ ਸਵੇਰੇ 4 ਵਜੇ। ਹਾਂ ਹਾਂ ਤੇ ਅੱਜ ਵੀ ਯਾਦ ਆ ਇੱਕ ਵਾਰ ਜਿਹਦਾ ਪੈਨਸਲਾਂ ਦੇ ਧਾਗਾ ਬੰਨ ਕੇ ਪੈਨਸਲ ਰੇੜੇ ਪਿੱਛੇ ਛੱਡ ਦੇਣੀ ਹਾਂ ਤੇ ਉਹ ਮੈਂ ਪੈਨਸਲ ਗੇਰਨ ਲੱਗਿਆ ਤੇ ਆਪ ਗਿਰ ਗਿਆ ਅੱਜ ਵੀ ਯਾਦ ਆ ਮੈਨੂੰ। ਹਾਏ ਤੇ ਮੇਰਾ ਵੱਡਾ ਬ੍ਰਦਰ ਆ ਤੇ ਉੱਥੋਂ ਕਿਉਂਕਿ ਬੱਸ ਨਹੀਂ ਜਾਂਦੀ ਹੁੰਦੀ ਸ਼ਾਮ ਨੂੰ ਕੋਈ ਵੀ ਟੈਂਪੂ ਕਿਸੇ ਨੂੰ ਹੱਥ ਦੇਤਾ ਤੇ ਉਹ ਛੱਡ ਜਾਂਦਾ ਹੁੰਦਾ ਸੀ ਤੇ ਮੇਰੇ ਤੋਂ ਵੱਡਾ ਬ੍ਰਦਰ ਸੀਗਾ ਜਿਸ ਤਰ੍ਹਾਂ ਜਿਹੜੇ 3 ਵੀਲਰ ਹੁੰਦੇ ਆ ਉਹਦੇ ਪਿੱਛੇ ਖੜ ਗਿਆ ਉਹ ਜਿਹੜੇ ਉਹ ਐਕਸਲ ਜਿਹਾ ਲੱਗਿਆ ਹੁੰਦਾ ਤੇ ਬੰਪ ਹੋਇਆ ਤੇ ਗਿਰ ਗਿਆ ਤੇ ਉਹਦੇ ਵਿਚਾਰੇ ਦੇ 2 ਦੰਦ ਟੁੱਟ ਗਏ। ਓਹੋ ਸਾਰੀ ਉਮਰ ਉਹ ਦੰਦ ਹੀ ਲਵਾਉਂਦਾ ਰਹਿ ਗਿਆ ਆਏ ਹਾਏ ਤੇ ਜਦੋਂ ਵੀ ਕੁਝ ਹੋਣਾ ਉਹਨੇ ਗੁੱਸੇ ਚ ਆ ਕੇ ਦੰਦ ਖੋ ਦੇਣੇ ਆਪਣੇ। ਓ ਤੇਰੀ ਅੱਛਾ ਵੀ ਆ ਲਓ ਮੈਂ ਹੀ ਦੰਦ ਲਾਉਣਾ ਹੈ। ਹੁਣ ਇਸ ਕਰਕੇ ਉਹਦੇ ਨਾਲ ਘੱਟ ਲੜਦੇ ਹੁੰਦੇ ਸੀ ਤੇ ਫੇਰ ਦੰਦ ਲਵਾਉਣੇ ਪੈਣੇ। ਹਾਂ ਸਹੀ ਗੱਲ ਆ ਖਰਚੇ ਦਾ ਘਰ ਹੈ। ਅੱਛਾ ਬੜਾ ਇੰਟਰਸਟਿੰਗ ਸੀਗਾ ਜੀ। ਇੱਕ ਵਾਰ ਕੁੱਟ ਵੀ ਬਹੁਤ ਪਈ ਮੈਨੂੰ ਇੱਕ ਕੁੜੀ ਤੋਂ ਮੇਰੇ ਨਾਲ ਪੜ੍ਹਦੀ ਹੁੰਦੀ ਸਾਡੀ ਪੜੋਸਣੀ ਸੀਗੀ ਉਹ ਅੱਛਾ ਤੇ ਅਸੀਂ ਅੰਬੀਆਂ ਤੋੜਦੇ ਹੁੰਦੇ ਇਸ ਤਰ੍ਹਾਂ 2 ਕਿਲੋਮੀਟਰ ਕਦੀ ਮਿਲ ਗਿਆ ਠੀਕ ਹੈ ਨਹੀਂ ਪੈਦਲ ਹੀ ਆ ਜਾਂਦੇ ਜਿੱਥੋਂ ਮੇਨ ਬੱਸ ਦਾ ਅੱਡਾ ਹੁੰਦਾ ਹਾਂ 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 ਤੇ ਉੱਥੇ ਇਸ ਤਰ੍ਹਾਂ ਅੰਬੀਆਂ ਤੋੜੇ ਮੈਂ ਉਹਦੀ ਅੰਬੀ ਖਾ ਗਿਆ ਤੇ ਉਹਨੇ ਮੈਨੂੰ ਕੁੱਟਿਆ ਬਹੁਤ। ਮੈਨੂੰ ਅੱਜ ਵੀ ਲੋਕ ਛੇੜਦੇ ਆ ਕੁੜੀ ਤੋਂ ਤਾਂ ਕੁੱਟ ਖਾ ਲੈਣਾ। ਹਾਏ ਇੰਨੇ ਭੋਲੇ ਸੀਗੇ ਦੱਸ ਬਹੁਤ ਭੋਲੇ ਸੀਗੇ। ਹੁਣ ਬਦਲ ਗਿਆ ਵਿਆਹ ਤੋਂ ਬਾਅਦ ਅਕਲ ਆ ਜਾਂਦੀ ਆ ਜਾਂਦੀ ਆ ਉਹ ਕੁਝ ਸਿਖਾਉਂਦਾ ਹੈ ਅਕਲ ਦਿੱਤੀ ਲੱਗਦੀ ਤੁਹਾਨੂੰ ਚੰਗੀ ਤਰ੍ਹਾਂ ਲਿਆਣੀ ਪੈਂਦੀ ਹੈ ਕੋਈ ਲੈਣੀ ਪੈਂਦੀ ਆ। ਓਕੇ ਤੇ ਜਦੋਂ ਆਸਟ੍ਰੇਲੀਆ ਫਿਰ ਕਿਹੜੇ ਸਾਲ ਚ ਆਏ? 2005 ਚ 2005 ਚ ਆਏ। ਓਕੇ ਕਾਫੀ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ। ਹਾਂਜੀ ਠੀਕ 31 ਮਾਰਚ ਵਿਆਹ ਕਰਾ ਕੇ ਆਏ ਸੀਗੇ? ਨਹੀਂ ਜੀ ਵਿਆਹ ਤਾਂ ਸਿਰਫ ਫੋਟੋ ਲੈ ਕੇ ਆਇਆ ਜੀ। ਫੋਟੋ ਲੈ ਕੇ ਆਏ ਸੀਗੇ? ਵਿਆਹ ਫੋਟੋ ਤੇ ਹੋ ਗਿਆ ਸੀਗਾ? ਨਾ ਮਤਲਬ ਇਹ ਤਾਂ ਫੋਟੋ ਦਿਖਾਈ ਸੀ ਵੀ ਕੁੜੀ ਦੇ ਨਾਲ ਤੇਰਾ ਵਿਆਹ ਕਰਨਾ ਹੈ ਤੇ ਕਰਕੇ ਤੇਰਾ ਵੀਜ਼ਾ ਆਇਆ। ਇਹਦੇ ਕਰਕੇ ਤੇਰਾ ਵੀਜ਼ਾ ਆਇਆ ਕਹਿੰਦੇ ਆ। ਅੱਛਾ ਤੇ ਵਿਆਹ ਦਾ ਪੀਆਰ ਹੋ ਗਈ। ਉਸ ਤੋਂ ਬਾਅਦ ਇੱਕ ਵਾਰ ਮੈਨੂੰ ਯਾਦ ਆ ਮਾਮਾ ਜੀ ਦੇ ਘਰੇ ਜਾ ਰਿਹਾ ਸੀਗਾ ਉੱਥੇ ਪੈਗ ਸ਼ੈਗ ਲੱਗ ਗਏ ਤੇ ਮੈਂ ਥੋੜਾ ਇਮੋਸ਼ਨਲ ਹੋ ਗਿਆ। ਘਰਦਿਆਂ ਨੂੰ ਫੋਨ ਕੀਤਾ ਤੇ ਅਗਲੇ ਦਿਨ ਜਿੱਦਾਂ ਉੱਥੇ ਪਾਰਕਲੀ ਮਾਰਕੀਟ ਸੀ ਇੰਨੀ ਅੱਜ ਵੀ ਯਾਦ ਆ ਕਿ ਸਟੂਡੈਂਟ ਸੀਗੇ ਮੁੰਡੇ ਰਹਿੰਦੇ ਹੁੰਦੇ ਸੀ ਤੇ ਸਬਜ਼ੀਆਂ ਭਾਜੀਆਂ ਚੱਕੀਆਂ ਹੋਈਆਂ ਤੇ ਹੱਥ 'ਚ ਮੇਰੇ ਬੋਰਾ ਪਿਆਜ਼ਾਂ ਦਾ ਤੇ ਉਧਰੋਂ ਫੋਨ ਆ ਗਿਆ ਭਾਈ ਤੇਰਾ ਰਿਸ਼ਤਾ ਕਰਤਾ। ਅੱਛਾ ਬਾਜੀ ਇਦਾਂ ਵਿਆਹ ਹੋ ਗਿਆ ਸਾਡਾ। ਤਾਂ ਦੇਖਿਆ ਵੀ ਨਹੀਂ ਸੀ ਇੱਕ ਦਿਨ ਨਾ ਕੋਈ ਗੱਲ ਨਾ ਬਾਤ। ਤੇ ਤੁਸੀਂ ਤੁਹਾਨੂੰ ਦਿਖਾਈ ਸੀ ਫੋਟੋ? ਹਾਂ ਫੋਟੋ ਦਿਖਾਈ ਸੀ। ਤੁਸੀਂ ਕਰਤੀ ਸੀ ਯੈਸ ਨਾਲ ਹੀ? ਵਧੀਆ ਪਸੰਦ ਆ ਗਏ ਸੀਗੇ? ਬਾਹਰ ਆਉਣ ਦਾ ਸੋਚਿਆ ਸੀ? ਪੰਜਾਬ 'ਚ ਤੁਸੀਂ ਕੀ ਕਰਦੇ ਸੀ? ਮੈਂ ਤਾਂ ਗ੍ਰੈਜੂਏਸ਼ਨ ਹੀ ਕਰ ਰਹੀ ਸੀ ਗ੍ਰੈਜੂਏਸ਼ਨ ਫਿਨਿਸ਼ ਕੀਤੀ ਸੀ ਆਪਣੀ। ਅੱਛਾ ਤੇ ਬਸ ਕਿ ਸੋਚਿਆ ਸੀਗਾ ਕਿ ਬਾਹਰਲੇ ਮੁਲਕ ਆਉਣਾ? ਨਹੀਂ ਏਦਾਂ ਪਹਿਲਾਂ ਕਦੀ ਕੁਝ ਨਹੀਂ ਸੋਚਿਆ ਸੀਗਾ ਕਿ ਫਿਰ ਬਾਅਦ ਚੋਂ ਹਾਂ ਓਕੇ ਕਿ ਚਲੋ ਜਦੋਂ ਦਿਖਾਇਆ ਕਰਦੇ ਨੇ ਚਲੋ ਠੀਕ ਆ। ਓਕੇ ਵੀ ਮਤਲਬ ਕਿ ਮੰਨ ਗਿਆ ਕਿ ਹਾਂ ਵਿਆਹ ਕਰਾ ਲੈਣਾ ਹੈ। ਹਾਂ ਅੱਛਾ ਤੇ ਤੁਸੀਂ ਭਾਜੀ ਤੁਹਾਨੂੰ ਵਿਆਹ ਜਦੋਂ ਫੋਟੋ ਦੇਖੀ ਸੀ ਫਿਰ ਉਵੇਂ ਦੀ ਪਾਇਆ ਕੁੜੀ ਨੂੰ ਕਿ ਮਨ ਚ ਬਸ ਬਣਾ ਲਿਆ ਸੀ ਵੀ ਲੱਕੀ ਆ ਕੁੜੀ ਮੇਰੇ ਲਈ? ਨਹੀਂ ਮੇਰੀ ਇੱਕ ਸੀਗੀ ਮੇਰੀ ਜਿਹੜੀ ਕਿ ਮੈਂ ਪੂਰਾ ਬਣਾਇਆ ਸੀ ਮਨ ਕੇ ਆਇਆ ਕੰਮ ਮੈਂ ਕਦੀ ਨਹੀਂ ਕਰਨਾ ਹਾਂਜੀ ਕਿ ਮੈਂ ਕਦੀ ਕੁੜੀ ਦੇਖਣ ਨਹੀਂ ਜਾਣਾ ਤੇ ਜੇ ਮੈਂ ਦੇਖਣ ਗਿਆ ਤੇ ਮੈਂ ਨਾ ਨਹੀਂ ਕਰਨੀ ਤਾਂ ਜਿੱਦਾਂ ਦੀ ਮਰਜ਼ੀ ਹੋਵੇ ਕਿ ਬਹੁਤ ਡਿਸਰਿਸਪੈਕਟ ਹੁੰਦੀ ਆ ਕਿ ਕਿਸੇ ਨੂੰ ਤੁਸੀਂ ਜਾ ਕੇ ਕਹੋ ਕਿ ਤੁਸੀਂ ਸੋਹਣੇ ਨਹੀਂ ਆ ਮੈਨੂੰ ਪਸੰਦ ਨਹੀਂ। ਤੇ ਮੇਰਾ ਪਹਿਲੇ ਤੋਂ ਹੀ ਸੀਗਾ ਮੰਮੀ ਡੈਡੀ ਨੂੰ ਵੀ ਇਸ ਚੀਜ਼ ਦਾ ਪਤਾ ਸੀ ਤੇ ਉਹਨਾਂ ਨੇ ਵੀ ਕਦੀ ਜ਼ੋਰ ਨਹੀਂ ਪਾਇਆ ਨਾ ਹੀ ਕਦੀ ਕੁੜੀ ਦੇਖਣ ਗਏ ਸੀ ਤੇ ਮੰਮੀ ਹੋਣੀ ਦੇਖਣ ਗਏ ਤੇ ਉਹਨਾਂ ਨੇ ਹਾਂ ਕਰਤੀ। ਮੈਂ ਕਿਹਾ ਜੇ ਤੁਹਾਨੂੰ ਪਸੰਦ ਆ ਵੀ ਮੈਨੂੰ ਵੀ ਪਸੰਦ ਆ। ਭੋਲਾ ਪੁੱਤ ਮਾਪਿਆਂ ਦਾ ਹੈ। ਚਲੋ ਵਿਆਹ ਤੱਕ ਸੀਗੇ ਜੀ ਭੋਲੇ। ਵਿਆਹ ਤੱਕ ਸੀਗੇ ਉਹ ਤੋਂ ਬਾਅਦ ਫਿਰ ਚੁਸਤ ਹੋ ਗਏ ਭਾਬੀ ਜੀ ਨੇ ਕਰਤਾ ਚਲੋ ਵਧੀਆ। ਚੁਸਤੀ ਬਹੁਤ ਜ਼ਰੂਰੀ ਹੈ ਨਾ। ਤੇ ਇੱਥੇ ਜਦੋਂ ਆਸਟ੍ਰੇਲੀਆ ਦੇ ਵਿੱਚ ਆ ਗਏ ਫਿਰ ਕੀ ਕੀਤਾ ਆ ਕੇ ਸਭ ਤੋਂ ਪਹਿਲਾਂ? ਇੱਥੇ ਮੇਰੇ ਮਾਮਾ ਜੀ ਰਹਿੰਦੇ ਜੀ ਤੇ ਜੇ ਮੈਂ ਕਹਾਂ ਕਿ ਆਸਟ੍ਰੇਲੀਆ ਜੋਨਾ ਕਰਕੇ ਬੈਠੇ ਜੇ ਮੈਂ ਸੈਟਲ ਹਾਂ ਤਾਂ ਉਹਨਾਂ ਦੀ ਹੀ ਬਦੌਲਤ ਤਾਂ ਜੋ ਉਹਨਾਂ ਨੇ ਮੈਨੂੰ ਗਾਈਡੈਂਸ ਦਿੱਤੀ। ਮਾਮਾ ਜੀ ਗਏ ਸੀ ਇੰਡੀਆ ਤੇ ਉਹਨਾਂ ਨਾਲ ਮੈਂ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਾਤਾ ਏਜੰਟਸ ਨਾਲ ਕਿ ਇੱਥੇ ਸਟੂਡੈਂਟ ਵੀਜ਼ੇ ਤੇ ਜਾ ਸਕਦੇ ਆ। ਤੇ ਮੇਰਾ ਮੇਨ ਮਕਸਦ ਸੀਗਾ ਕਿ ਜਦੋਂ ਮਾਮੇ ਹੋਣੀ ਇੱਥੋਂ ਜਾਂਦੇ ਹੁੰਦੇ ਸੀ ਉਹ ਬੜੇ ਪਰਸਨੈਲਿਟੀ ਹੁੰਦੀ ਸੀ ਉਹਨਾਂ ਦੀ ਇੱਕ ਨਾ ਬਹੁਤ ਸੋਹਣੇ ਸੁਨੱਖੇ ਲੰਬੇ ਲੰਜੇ ਦਿਖਣੇ ਤੇ ਉਹਨਾਂ ਨੂੰ ਦੇਖ ਕੇ ਲੱਗਣਾ ਕਿ ਬਾਹਰਲੇ ਬੰਦੇ ਦੀ ਨਾ ਪਰਸਨੈਲਿਟੀ ਵਧੀਆ ਹੁੰਦੀ ਆ। ਅੱਛਾ
ਤੇ ਮੈਨੂੰ ਸੀਗਾ ਵੀ ਮੈਂ ਐਕਟਰ ਬਣਨਾ, ਤੇ ਮੈਂ ਪਹਿਲਾਂ ਜਾ ਕੇ ਪਰਸਨੈਲਿਟੀ ਬਣਾ ਕੇ ਫਿਰ ਮੈਂ ਐਕਟਰ ਬਣਨਾ, ਤੇ ਮੇਰਾ ਮੇਨ ਮਕਸਦ ਸੀਗਾ ਆਸਟ੍ਰੇਲੀਆ ਸਿਰਫ ਪਰਸਨੈਲਿਟੀ ਬਣਾਉਣ ਜਾਣਾ। ਅੱਛਾ, ਓਕੇ, ਤੇ ਉਹਨਾਂ ਨੇ ਫਿਰ ਮਾਮਾ ਜੀ ਕੋਲ ਆ ਕੇ ਰਿਹਾ ਮੈਂ, ਉਹਨਾਂ ਨੇ ਫਿਰ ਜੌਬ ਵਗੈਰਾ ਤੇ ਲਵਾਇਆ, ਤੇ ਹੁਣ ਤੱਕ ਹੀ ਸਪੋਰਟ ਕਰਦੇ ਜੀ। ਫਿਰ ਗਰੂਮਿੰਗ ਹੋ ਗਈ ਸੀ ਆਸਟ੍ਰੇਲੀਆ ਆ ਕੇ? ਹਾਂਜੀ, ਬਿਲਕੁਲ। ਠੀਕ ਆ। ਤਾਦੀ ਕਿਉਂਕਿ ਜਿਹੜਾ ਵੀ ਕੋਈ ਸਾਡੇ ਪਹਿਲਾਂ ਗੈਸਟ ਆਉਂਦਾ ਸੀ ਉਹਦੇ ਬਾਰੇ ਕੁਝ ਨਾ ਕੁਝ ਸਰਚ ਜ਼ਰੂਰ ਕਰੀਦੀ ਆ ਕਿ ਤੁਹਾਡੀਆਂ ਪਿਕਚਰਸ ਮੈਂ ਦੇਖ ਰਹੀ ਸੀਗੀ, ਕਾਫੀ ਪੁਰਾਣੀਆਂ ਤੁਹਾਡੇ ਪਿਕਚਰਸ ਜਿਹਦੇ ਵਿੱਚ ਤੁਸੀਂ ਪੂਰੀ ਬਾਡੀ ਬਣਾਈ ਆ, ਮਾਡਲਿੰਗ ਕਰ ਰਹੇ ਹੋ। ਫਿਰ ਇੱਥੇ ਆਸਟ੍ਰੇਲੀਆ ਕਿਤੇ ਸੀ ਕਿ ਇੰਡੀਆ ਤੋਂ ਹੀ ਕਰਦੇ ਸੀ ਮਾਡਲਿੰਗ? ਇੰਡੀਆ ਤਾਂ ਮੈਂ ਬਹੁਤ ਸਕਿਨੀ ਹੁੰਦਾ ਜੀ, ਅੱਛਾ। ਤੇ ਗਿਆ ਮੈਂ ਮਾਡਲਿੰਗ ਏਜੰਸੀ, ਕਾਫੀ ਸਟਰਗਲ ਕੀਤੀ, ਚੰਡੀਗੜ੍ਹ ਵਗੈਰਾ ਮੈਂ ਕਾਫੀ ਮਾਡਲਿੰਗ ਏਜੰਸੀਆਂ ਕੋਲ ਗਿਆ, ਪਰ ਉਹ ਜਿਸ ਤਰ੍ਹਾਂ ਮੇਰੀ ਬਹੁਤ ਸਕਿਨੀ ਹੋਣ ਕਰਕੇ ਲੁੱਕਸ ਵੀ ਕਹਿ ਦੋ ਇੰਨੀਆਂ ਉਹ ਨਹੀਂ ਸੀਗੀਆਂ, ਤੇ ਉਹਨਾਂ ਨੇ ਰਿਜੈਕਟ ਕਰ ਦੇਣਾ ਜਦੋਂ ਵੀ ਜਾਣਾ। ਅੱਛਾ। ਤੇ ਇੱਕ ਵਾਰ ਬਹੁਤ ਹੀ ਮਤਲਬ ਉਹਨੇ ਅਪਮਾਨਜਨਕ ਜਿਹੇ ਵਰਡ ਯੂਜ਼ ਕੀਤੇ ਕਿ ਵੀ ਤੂੰ ਕੁਝ ਹੋਣਾ ਚਾਹੀਦਾ ਮਾਡਲਿੰਗ ਲਈ, ਇਸ ਤਰ੍ਹਾਂ ਮਨ 'ਚ ਬੈਠ ਜਾਂਦੀ ਹੈ, ਤੇ ਬਸ ਸੀਗਾ ਵੀ ਮੈਂ ਕਰਨਾ ਜ਼ਰੂਰ। ਤੇ ਫਿਰ ਇੱਥੇ ਆ ਕੇ ਤੇ ਇੱਕ ਚੀਜ਼ ਮੈਂ ਬਹੁਤ ਰਿਗਰੈਟ ਕਰਦਾ, ਕਿਸ ਤਰ੍ਹਾਂ ਮੇਰੇ ਮਨ 24 ਘੰਟੇ ਬਸ ਐਕਟਿੰਗ ਮਾਡਲਿੰਗ ਚੱਲਦੀ ਹੁੰਦੀ ਸੀ, ਤੇ ਮੈਂ ਸੈਂਟਰਲ ਸਟੇਸ਼ਨ ਖੜਿਆ ਲਾਈਟਾਂ ਤੇ ਇੱਕ ਜਿਸ ਤਰ੍ਹਾਂ ਮੈਂ ਕਿਹਾ ਕਿ ਤੂੰ ਮੈਨੂੰ ਕੋਈ ਮਾਡਲਿੰਗ ਦੀ ਆਫਰ ਮਿਲ ਜਾਏ, ਤੁਸੀਂ ਯਕੀਨ ਨਹੀਂ ਮੰਨਣਾ ਕਿ ਇੱਕ ਲੇਡੀ ਆਈ, ਉਹਨੇ ਮੇਰੇ ਹੱਥ 'ਚ ਕਾਰਡ ਫੜਾਤਾ ਮਾਡਲਿੰਗ ਏਜੰਸੀ ਦਾ। ਅੱਛਾ। ਤੇ ਮੈਂ ਕਹਿ ਰਿਹਾ ਇਹਦੇ ਕੋਲ ਜਾ ਕੇ ਜ਼ਰੂਰ ਆਉਣਾ, ਮੈਂ ਕਿਹਾ ਚਲ ਟਾਈਮ ਕੱਢਾਂਗੇ, ਤੇ ਮੈਂ ਦੇਖਿਆ ਡਰੈਸ ਕੀ ਹੈ ਕਿ ਜਿੱਥੇ ਮੈਂ ਖੜਿਆ ਉੱਥੇ ਹੀ ਉਹ ਬਿਲਡਿੰਗ। ਓ ਵਾਓ, ਅੱਛਾ। ਤੇ ਉੱਥੇ ਮੈਂ ਚਲਾ ਗਿਆ, ਹਿੰਮਤ ਕਰਕੇ, ਸ਼ਾਈ ਬਹੁਤ ਹੁੰਦਾ ਸੀਗਾ ਕਿ ਕੌਨਫੀਡੈਂਸ ਬਹੁਤ ਘੱਟ ਸੀ, ਤੇ ਉਹਨੇ ਜਾ ਕੇ ਕਹਿੰਦੀ ਠੀਕ ਆ ਫਿਰ ਕਰਾਂਗੇ ਵੀ ਸ਼ੂਟ ਕਰਾਂਗੇ, ਵੀ $350 ਲੱਗਣੇ। ਤੇ ਮੈਂ ਸਟੂਡੈਂਟ ਸੀਗਾ, ਮੈਂ ਕਿਹਾ ਵੀ 350 ਦੇ ਮੇਰੇ ਕੋਲ ਹੈ ਨਹੀਂ। ਉਹਨੇ ਇੰਨਾ ਮੈਨੂੰ ਸਪੋਰਟ ਕੀਤਾ ਵੀ ਤੂੰ ਸਟੂਡੈਂਟ ਆ, ਮੈਂ ਤੇਰੇ ਤੂੰ 50-50 ਕਰਕੇ ਦੇ ਦੀ, ਪਰ ਇੱਕ ਵਾਰ ਕਰਵਾ ਲਾ, ਕਿ ਅਸੀਂ ਤੈਨੂੰ ਗਰੰਟੀ ਦਿੰਦੇ ਵੀ ਤੈਨੂੰ ਮਾਡਲਿੰਗ 'ਚ ਅਸੀਂ ਕੰਮ ਦਵਾਂਗੇ, ਤੇਰੀ ਫਿਜ਼ਿਕ ਨਹੀਂ ਹੈਗੀ ਪਰ ਯੂ ਕੈਨ ਇੰਪਰੂਵ। ਉਹਨੇ ਬਹੁਤ ਮੋਟੀਵੇਟ ਕੀਤਾ। ਅੱਛਾ। ਤੇ ਮੈਂ ਵਾਪਸ ਆ ਗਿਆ, ਤੇ ਮੈਂ ਦੁਬਾਰਾ ਗਿਆ ਨਹੀਂ, ਤੇ ਉਹ ਚੀਜ਼ ਮੈਂ ਬਹੁਤ ਰਿਗਰੈਟ ਕਰਦਾ ਅੱਜ ਦੀ। ਕਈ ਵਾਰੀ ਤੁਹਾਨੂੰ ਕਿਸਮਤ ਮੌਕੇ ਜ਼ਰੂਰ ਦਿੰਦੀ ਆ ਕਿ ਮੈਂ ਜੇ ਉਹ ਚਲਾ ਜਾਂਦਾ ਤੇ ਅੱਜ ਮੈਂ ਸ਼ਾਇਦ, ਪਰ ਅੱਜ ਵੀ ਮੈਂ ਠੀਕ ਆ ਆਪਣੇ ਬਦੌਲਤ। ਉਸ ਤੋਂ ਬਾਅਦ ਫਿਰ ਮੈਂ ਹੋਰ ਏਜੰਸੀਆਂ ਕੋਲ ਗਿਆ, ਜਿਸ ਤਰ੍ਹਾਂ ਮੀਡੀਆ 'ਚ ਵੜ ਗਿਆ, ਤੇ ਫਿਰ ਮੌਕੇ ਮਿਲੇ ਮੈਨੂੰ ਮਿਸਟਰ ਤੇ ਮਿਸਿਸ ਆਸਟ੍ਰੇਲੀਆ, ਤੇ ਮੈਂ ਕੰਪੀਟੀਸ਼ਨ ਲੜਿਆ, ਰਨਰ ਅਪ ਰਿਹਾ, ਥਰਡ ਰਨਰ ਅਪ ਰਿਹਾ ਸੀ ਉਹ। ਵੈਰੀ ਨਾਈਸ। ਅੱਛਾ। ਤੇ ਹੋਰ ਮਾਡਲਿੰਗ ਸ਼ੋਅ ਕੀਤੇ, ਜਿਸ ਤਰ੍ਹਾਂ ਭੰਗੜਾ ਵਗੈਰਾ ਕਰਨਾ, ਵਿਸਾਖੀ ਮੇਲਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਐਕਟਿੰਗ ਦਾ ਸ਼ੌਂਕ ਸੀਗਾ, ਇੱਕ ਕੈਮਰਾ ਲਿਆਂਦਾ, ਤੇ ਆਪਣੇ ਆਪ ਦੀ ਐਕਟਿੰਗ ਕਰਕੇ ਆਪਣੇ ਆਪ ਨੂੰ ਦੇਖੀ ਜਾਣਾ। ਅੱਛਾ। ਤੇ ਡਬ ਸਮੈਸ਼ ਬਣਾਉਣੀਆਂ ਸ਼ੁਰੂ ਕਰਤੀਆਂ। ਉਹ ਲੋਕਾਂ ਨੇ, ਜਿਸ ਤਰ੍ਹਾਂ ਇੱਕ ਡਾਂਸ ਕੰਪਨੀ ਆ ਉੱਥੇ ਸਿਡਨੀ, ਤੇ ਉਹ ਰਾਮਲੀਲਾ ਵਗੈਰਾ, ਸਵਸਤਿਕ, ਹਾਂ, ਕਿ ਉਹ ਰਾਮਲੀਲਾ ਵਗੈਰਾ ਸਾਰਾ ਕੁਝ ਕਰਦੇ ਹੁੰਦੇ ਸੀਗੇ, ਰਾਸ ਕ੍ਰਿਸ਼ਨ ਲੀਲਾ, ਤੇ ਉਹਨਾਂ ਨਾਲ ਮੈਂ ਕੰਮ ਕੀਤਾ ਜੀ 2 ਸਾਲ। ਓਕੇ। ਤੇ ਫਿਰ ਜਿਸ ਤਰ੍ਹਾਂ ਉਹਨਾਂ ਦੇ ਕਾਫੀ ਲਿੰਕ ਸੀਗੇ ਬੰਬੇ ਵਗੈਰਾ, ਉਹਨਾਂ ਨੇ ਆਪਣਾ ਬੇਟੇ ਨੂੰ ਬੰਬੇ ਭੇਜਿਆ ਐਕਟਿੰਗ ਸਕੂਲ 'ਚ। ਅੱਛਾ। ਤੇ ਉਹਨਾਂ ਦਿਨਾਂ 'ਚ ਮੈਂ ਇੱਥੇ ਡਬ ਸਮੈਸ਼ ਬਣਾਉਣੀਆਂ ਸ਼ੁਰੂ ਕਰਤੇ, ਕੈਪ ਆਈ ਸੀ, ਤੇ ਮੈਨੂੰ ਉਹ ਡਬ ਸਮੈਸ਼ ਤੋਂ ਲੋਕਾਂ ਨੇ ਬਹੁਤ ਮੋਟੀਵੇਟ ਕੀਤਾ ਕਿ ਤੇਰੀ ਐਕਟਿੰਗ ਬਹੁਤ ਨੈਚੁਰਲ ਕਰਦਾ, ਕਿ ਤੇਰੀ ਫੋਟੋਗ੍ਰਾਫੀ ਨਹੀਂ ਸਾਨੂੰ ਪਸੰਦ ਆਈ, ਪਰ ਤੇਰੀ ਐਕਟਿੰਗ ਹੈ, ਤੂੰ ਇਸ ਪਾਸੇ ਨੂੰ ਜਾ। ਚਲੋ ਉਹ ਤਾਂ ਪਹਿਲਾਂ ਹੀ ਪੈਸ਼ਨ ਸੀਗਾ, ਤੇ ਉੱਥੋਂ ਇੱਕ ਕਹਿੰਦੇ ਚਿੰਗਾਰੀ ਹੋਰ ਮਿਲ ਗਈ, ਤੇ ਫਿਰ ਛੋਟੇ ਕਲਿੱਪ ਬਣਾਉਣੇ ਸ਼ੁਰੂ ਕਰਤੇ, ਉੱਥੋਂ ਲੋਕਾਂ ਨੇ ਬਹੁਤ ਮੋਟੀਵੇਸ਼ਨ ਕੀਤਾ ਜੀ। ਮਤਲਬ ਅੱਜ ਤੱਕ ਪ੍ਰਮਾਤਮਾ ਦੀ ਕਿਰਪਾ ਕਿ ਕਿਸੇ ਨੇ ਵੀ ਡੀਮੋਟੀਵੇਟ ਨਹੀਂ ਕੀਤਾ ਮੈਨੂੰ, ਹਰ ਇੱਕ ਨੇ ਸਪੋਰਟ ਹੀ ਕੀਤੀ ਆ। ਅੱਛਾ ਬਾਬਾ ਜੀ, ਤੁਹਾਡਾ ਭਾਜੀ ਨੂੰ ਲੈ ਕੇ ਕਿੱਦਾਂ ਨਜ਼ਰੀਆ ਸੀਗਾ, ਕਿਉਂਕਿ ਐਕਟਿੰਗ ਲਾਈਨ ਦੇ ਵਿੱਚ ਤੇ ਤੁਹਾਡੀ ਬਿਲਕੁਲ ਇਹ ਵੱਖਰੀ ਫੀਲਡ, ਤਾਂ ਤੁਸੀਂ ਕਿਵੇਂ ਦੇਖਦੇ ਸੀ? ਵਧੀਆ ਸੀਗਾ ਕਿ ਮੈਨੂੰ ਇਹਨਾਂ ਸੀਗਾ ਕਿ ਕਰੀ ਜਾਣ ਜਿੱਦਾਂ ਆਪਣੇ ਲੈਵਲ ਤੇ ਜਿੱਦਾਂ ਕਰਨਾ ਆ, ਕਿ ਮੈਨੂੰ ਥੋੜਾ ਅੱਛਾ ਨਹੀਂ, ਮਤਲਬ ਅੱਛਾ ਇਨ ਸੈਂਸ ਕਿ ਮੈਨੂੰ ਕੋਈ ਸ਼ੌਕ ਨਹੀਂ ਹੈਗਾ ਕੈਮਰਾ ਦੇ ਅੱਗੇ ਜਾਣ ਦਾ। ਅੱਛਾ। ਕਿ ਕਦੇ ਸੋਚਿਆ ਨਹੀਂ ਹੈ ਕੈਮਰੇ ਦੇ ਅੱਗੇ ਆਉਣ ਨੂੰ? ਇਨ ਫਿਊਚਰ ਜੇ ਭਾਜੀ ਕਹਿਣਗੇ ਮੂਵੀ ਦੇ ਵਿੱਚ ਕਿਸੇ 'ਚ ਕੰਮ ਕਰਨਾ, ਫਿਰ ਕਰੋਗੇ ਰੋਲ? ਨਹੀਂ ਭਾਈ ਤਾਂ ਹੀ ਮੈਂ ਬਾਹਰ ਜ਼ਿਆਦਾ ਅਪਰੋਚ ਕਰਦਾ ਰਹਿਣਾ, ਪੁੱਛਦਾ ਰਹਿਣਾ ਵੀ ਕਿਸੇ ਨੂੰ ਕੋਈ ਮਿਲਦਾ। ਕੱਲ ਮੈਂ ਇਵੈਂਟਸ ਕਰ ਰਿਹਾ ਸੀਗਾ, ਬ੍ਰਿਸਬਨ ਸਿਟੀ ਕਾਉਂਸਲ ਨਾਲ ਕੰਮ ਕਰਦਾ, ਤੇ ਉੱਥੇ ਜਿਹੜੀ ਨਾਲ ਮੇਰੀ ਕੋਵਰਕਰ ਸੀਗੀ, ਉਹਨਾਂ ਗੱਲਾਂ ਚੱਲ ਪਈਆਂ, ਉਹਨੂੰ ਟ੍ਰੇਲਰ ਦੇਖਿਆ ਤੇ ਉਹਨੂੰ ਪੁੱਛਣ ਲੱਗ ਗਿਆ, ਆਰ ਇੰਟਰਸਟਿਡ ਇਨ ਐਕਟਿੰਗ, ਕਿ ਜਿਹੜਾ ਮਿਲਦਾ ਉਹਨੂੰ ਮੈਂ ਪੁੱਛ ਲੈਂਦਾ, ਕਿਉਂ ਜਿਹੜੀ ਫਿਲਮ ਬਣਾਈ ਆ ਤਾਂ ਉਹਦੇ 'ਚ ਵੀ ਬੱਸ ਡਰਾਈਵਰ ਇਕੱਠੇ ਕਰਕੇ ਸਾਰੇ ਡੈਪੋ ਦੇ ਆਪਾਂ ਫਿਲਮ ਬਣਾ ਦਿੱਤੀ। ਅੱਛਾ। ਜਿੱਦਾਂ ਰਸ਼ਪਾਲ ਭਾਜੀ ਨੇ ਤੇ ਨੀਟਾ ਭਾਜੀ ਨੇ ਮੇਰੀ ਸਪੋਰਟ ਕੀਤੀ, ਤੇ ਸਭ ਨੇ ਵਿਸ਼ਵਾਸ ਕੀਤਾ। ਤੇ ਹੁਣ ਤੱਕ ਤੁਸੀਂ ਕਿੰਨੀਆਂ ਟੈਲੀ ਮੂਵੀਜ਼ ਬਣਾ ਚੁੱਕੇ ਹੋ? ਮੇਰੀ ਚੌਥੀ ਹੈ ਜੀ, ਜਿਹੜੀ ਹੁਣ ਆਪਾਂ ਇਵੈਂਟ ਥੀਏਟਰ 'ਚ ਰਿਲੀਜ਼ ਕਰਾਂਗੇ। ਅੱਛਾ। ਨੈਕਸਟ ਵੀਕ। ਓਕੇ। ਤੇ ਉਸ ਤੋਂ ਪਹਿਲਾਂ 3 ਹੋਰ ਆ, ਤੇ YouTube ਤੇ ਕਾਫੀ ਸਕਸੈਸਫੁਲ ਰਹੀ, ਓਕੇ, ਲੋਕਾਂ ਨੇ ਕਾਫੀ ਪ੍ਰੇਜ਼। ਹੁਣ ਕਿਹੜੀ ਮੂਵੀ ਆ ਰਹੀ ਆ?
ਕਿਸਾਨ ਏਕਤਾ ਪ੍ਰਾਈਵੇਟ ਲਿਮਟਿਡ ਨਾਮ ਤੋਂ ਹੈ ਜੀ। ਅੱਛਾ ਕਿਸਾਨੀ ਅੰਦੋਲਨ ਤੇ ਉਹਨਾਂ ਨੇ ਇੱਕ ਸਪੋਰਟ ਆ, ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸ ਤਰੀਕੇ ਦੀ ਮੂਵੀ ਹੈ, ਥੋੜਾ ਦੱਸੋਗੇ ਸਾਡੇ ਦਰਸ਼ਕਾਂ ਨੂੰ? ਇਸ 'ਚ ਇਹ ਹੈ ਕਿ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਉਹ ਹਮੇਸ਼ਾ ਓਪਰਚੁਨਿਟੀ ਲੈ ਕੇ ਆਉਂਦੀ ਹੈ, ਕਿ ਇੱਕ ਓਪਰਚੁਨਿਟੀ 'ਚ ਇੱਕ ਪ੍ਰੋਬਲਮ 'ਚ ਕਈ ਵਾਰ ਹਜ਼ਾਰਾਂ ਹੀ ਓਪਰਚੁਨਿਟੀ ਹੁੰਦੀਆਂ ਸਾਨੂੰ ਨਹੀਂ ਦਿਖਦੀਆਂ ਹੈਗੀਆਂ, ਤੇ ਹੋ ਸਕਦਾ ਕਿਸਾਨ ਅੰਦੋਲਨ ਸਾਡੇ ਲਈ ਇੱਕ ਓਪਰਚੁਨਿਟੀ ਹੋਵੇ। ਤਾਂ ਓਪਰਚੁਨਿਟੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ 'ਚ, ਕਿ ਜੇ ਸਾਰੇ ਕਿਸਾਨ ਇਕੱਠੇ ਹੋ ਜਾਣ ਇੱਕ ਮਿੰਟ ਕੇ 10-10 ਰੁਪਏ ਵੀ ਪਾਣ ਤਾਂ ਇੱਕ ਐਸੀ ਇੰਪਾਇਰ ਖੜੀ ਕਰ ਸਕਦੇ ਹਾਂ ਕਿ ਸਰਕਾਰਾਂ ਵੀ ਉਹਨੂੰ ਹਿਲਾ ਨਹੀਂ ਸਕਦੀਆਂ। ਰੈਦਰ ਦੈਨ ਕਿਸੇ ਨਾਲ ਜਾ ਕੇ ਪੱਥਰ ਨਾਲ ਸਿਰ ਮਾਰਨ ਨਾਲ ਆਪਣਾ ਹੀ ਮੱਥਾ ਭੰਨੋਗੇ ਜੀ, ਤੇ ਉਸ ਤੋਂ ਵਧੀਆ ਕਿ ਆਪਣਾ ਹੀ ਇੰਪਾਇਰ ਖੜਾ ਕਰ ਲਓ। ਕਿਸਾਨ ਏਕਤਾ ਪ੍ਰਾਈਵੇਟ ਲਿਮਟਿਡ ਹਾਂਜੀ, ਕਦੋਂ ਆ ਰਹੀ ਹੈ ਜੀ ਫਿਰ ਇਹ ਸਿਨੇਮਾਸ ਦੇ ਵਿੱਚ? 13 ਜੂਨ ਨੂੰ ਰਿਲੀਜ਼ ਕਰਨੀ ਹੈ। ਅੱਛਾ, ਲੋ ਜੀ ਦਰਸ਼ਕੋ, ਫਿਰ ਤੁਸੀਂ ਵੀ ਜ਼ਰੂਰ ਦੇਖਣ ਜਾਣਾ ਸਿਨੇਮਾਸ ਦੇ ਵਿੱਚ ਕਿਸਾਨ ਏਕਤਾ ਪ੍ਰਾਈਵੇਟ ਲਿਮਟਿਡ। ਇਹਨਾਂ ਨੇ ਇੱਕ ਸ਼ਾਰਟ ਮੂਵੀ ਬਣਾਈ ਹੈ ਜਿਹਦੇ ਵਿੱਚ ਕਿਸਾਨਾਂ ਦਾ ਜੋ ਧਰਨਾ ਦਿੱਲੀ ਦੇ ਵਿੱਚ ਚੱਲ ਰਿਹਾ, ਉਹਨਾਂ ਦੇ ਦੁੱਖਾਂ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਤੇ ਉਸ ਦੇ ਕੋਈ ਹੱਲ ਕੱਢਣ ਲਈ ਇਹਨਾਂ ਨੇ ਇੱਕ ਅਜਿਹੀ ਕਹਾਣੀ ਰਚੀ ਹੈ ਜਿਹਨੂੰ ਤੁਸੀਂ ਦੇਖ ਕੇ ਵਾਕਈ ਹੈਰਾਨ ਰਹੋਗੇ, ਤੇ ਤੁਸੀਂ ਜਾਣਾ ਜ਼ਰੂਰ ਭੁੱਲਣਾ ਨਹੀਂ ਬਿਲਕੁਲ ਵੀ। ਜੂਨ, ਕਿੰਨੀ ਜੂਨ ਨੂੰ ਜੀ? 13 ਜੂਨ ਨੂੰ। ਓਕੇ, ਮੈਂ 13 ਮਈ ਮੇਰੇ ਮੂੰਹ ਤੇ 13 ਮਈ ਚੜਿਆ ਹੋਇਆ, ਇਵਨ ਕਿ ਜਿਹੜੇ ਥੀਏਟਰ ਨਾਲ ਮੈਂ ਡੀਲ ਕਰ ਰਿਹਾ ਮੈਂ ਉਹਨੂੰ ਈਮੇਲ ਵੀ 13 ਮਈ ਦੀ ਕਰਦਾ, ਫਿਰ ਕਨਫਰਮ ਕਰਦੇ ਆ ਕਿ ਸ਼ੋਰ ਇਸ 13 ਮਈ ਜਾਂ ਜੂਨ ਵਿੱਚ। ਅੱਛਾ, 13 ਮਈ ਕੁਝ ਸਪੈਸ਼ਲ ਖਾਸ ਨਹੀਂ, ਵੈਸੇ ਦਿਮਾਗ 'ਚ ਫੀਡ ਹੋ ਜਾਂਦੀ ਨਾ 13 ਤਰੀਕ ਤੇ ਮਈ ਚੱਲੀ ਜਾ ਰਿਹਾ। ਅੱਛਾ ਠੀਕ ਹੈ। ਤੇ ਹੁਣ ਤੁਸੀਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਫਿਰ ਪ੍ਰੋਡਿਊਸਿੰਗ ਲਾਈਨ ਦੇ ਵਿੱਚੋਂ, ਡਾਇਰੈਕਸ਼ਨ ਦੇ ਵਿੱਚੋਂ ਜਾਂ ਫਿਰ ਐਕਟਿੰਗ ਦੇ ਲਾਈਨ ਵਿੱਚੋਂ? ਕਿਉਂਕਿ ਜਦੋਂ ਸਟਾਰਟ ਕੀਤਾ ਸੀ ਬਿਲਕੁਲ ਇਕੱਲਾ ਸੀਗਾ ਜੀ, ਤੇ ਐਜ਼ ਅ ਕੈਮਰਾਮੈਨ ਵੀ ਸਟਾਰਟ ਕੀਤਾ, ਐਜ਼ ਅ ਡਾਇਰੈਕਟਰ ਵੀ, ਐਜ਼ ਅ ਐਕਟਰ ਵੀ। ਮਲਟੀ ਟੈਲੈਂਟਡ ਹੈ, ਆਲ ਰਾਊਂਡਰ। ਬਣਾਤਾ ਹੀ ਵਕਤ ਨੇ, ਮੈਂ ਵੈਸੇ ਸ਼ੁਕਰਗੁਜ਼ਾਰ ਹਾਂ ਕਿ ਕੋਈ ਮੰਨਦਾ ਨਹੀਂ ਹੁੰਦਾ, ਚਲੋ ਵਕਤ ਦੀ ਘਾਟ ਹਰ ਇੱਕ ਕੋਲ, ਕਿ ਫਿਰ 2 ਸ਼ਾਟ ਲੈਣੇ, ਆਪਣੇ ਸ਼ਾਟ ਲੈਣੇ, ਇੱਕ ਮੂਵੀ ਆਫ ਡਬਲ ਰੋਲ 'ਚ ਕਰਨੀ, ਕਿ ਉਹਨਾਂ ਨੂੰ ਮਰਜ ਕਰਕੇ ਗਏ 2 ਟ੍ਰਿਪਲ ਰੋਲ ਕਰਨੇ, ਫਿਰ ਐਡੀਟਿੰਗ ਖੁਦ ਕਰਨੀ, ਤਾਂ ਉਸ ਨਾਲ ਸਕਿੱਲਸ ਬਹੁਤ ਆ ਗਈਆਂ। ਅੱਛਾ, ਤੇ ਐਜ਼ ਅ ਡਾਇਰੈਕਟਰ ਵੀ ਹਾਂ ਜੀ, ਐਜ਼ ਅ ਪ੍ਰੋਡਿਊਸਰ ਵੀ ਹਾਂ, ਐਡੀਟਰ ਵੀ ਹਾਂ, ਐਕਟਰ ਵੀ ਹਾਂ। ਕੀ ਬਾਤ ਹੈ ਜੀ, ਸਾਰਾ ਕੁਝ ਇੱਕੋ ਹੀ ਜਗ੍ਹਾ ਦੇ ਵਿੱਚ ਬੈਠ ਕੇ ਤੁਸੀਂ ਦਿਨ ਰਾਤ ਦੇ ਵਿੱਚ ਮੂਵੀ ਤਿਆਰ ਕਰ ਦਿੰਦੇ ਹੋਣੇ, ਕਿਉਂਕਿ ਸਾਰਾ ਕੁਝ ਤਾਂ ਤੁਹਾਡੇ ਹੱਥ 'ਚ ਹੈ। ਬਿਲਕੁਲ, ਪਰਮਾਤਮਾ ਦੀ ਕਿਰਪਾ ਹੈ, ਕੁਦਰਤ ਨੇ, ਯੂਨੀਵਰਸ ਨੇ ਬਹੁਤ ਬਖਸ਼ਿਸ਼ ਕੀਤੀ ਹੋਈ ਹੈ ਜੀ। ਬਹੁਤ ਹੀ ਵਧੀਆ। ਤੇ ਹੁਣ ਜਿਹੜੀ ਮੂਵੀ ਤੁਸੀਂ ਕਹਿ ਰਹੇ ਹੋ ਕਿ ਇੱਕ ਹੋਰ ਮੂਵੀ ਲੈ ਕੇ ਆ ਰਹੇ ਹੋ, ਉਹ ਕਿੱਦਾਂ ਦੀ ਮੂਵੀ ਹੈ? ਉਹ ਇੱਕ ਪਹਿਲਾਂ ਸ਼ਾਰਟ ਮੂਵੀ ਬਣਾਈ ਸੀ ਜੀ, ਟੈਲੀਫੋਨ 1, ਉਹ ਇੱਕ ਮਾਂ ਤੇ ਇੱਕ ਬੱਚੇ ਦੇ ਪਿਆਰ ਤੇ ਸੀਗੀ। ਕਾਫੀ ਲੋਕਾਂ ਨੇ ਪਸੰਦ ਕੀਤੀ ਸੀ, ਇਵਨ ਕਿ ਆਪਣੇ ਬਜ਼ੁਰਗ ਵੀ ਕਾਫੀ ਇਮੋਸ਼ਨਲੀ ਅਟੈਚ ਹੋ ਗਏ ਸੀ ਉਹਦੇ ਨਾਲ, ਤੇ ਬਸ ਦਰਸ਼ਕਾਂ ਦੀ ਡਿਮਾਂਡ ਤੇ ਟੈਲੀਫੋਨ 2 ਕੱਢ ਰਹੇ ਹਾਂ। ਇਸ ਵਿੱਚ ਇੱਕ ਇਨਸਾਨ ਦਾ ਆਪਣੀ ਫੈਮਿਲੀ ਨਾਲ ਕਿੱਦਾਂ ਅਟੈਚਮੈਂਟ ਹੁੰਦੀ ਹੈ, ਕਿਸ ਤਰ੍ਹਾਂ ਪਿਆਰ ਕਰ ਸਕਦਾ ਕੋਈ ਬਿਯੋਂਡ ਦਾ ਲਿਮਿਟ ਜਾ ਕੇ ਵੀ ਆਪਣੀ ਫੈਮਿਲੀ ਨੂੰ, ਉਹ ਉਹਦੇ 'ਚ ਦਿਖਾਇਆ ਗਿਆ। ਵੈਰੀ ਨਾਈਸ। ਕਿੰਨੇ ਬੱਚੇ ਕਿੰਨੇ ਤੁਹਾਡੇ ਕੋਲੇ? 2 ਬੱਚੇ ਆ ਜੀ। 2 ਬੱਚੇ? ਹਾਂਜੀ, ਬੇਟਾ ਤੇ ਬੇਟੀ। ਕਿੰਨੇ ਸਾਲਾਂ ਦੇ ਨੇ? ਬੇਟੀ ਆਲਮੋਸਟ 10 ਇਅਰਸ ਦੀ ਹੈ ਤੇ ਬੇਟਾ 8 ਇਅਰ 올ਡ। ਫਿਰ ਤਾਂ ਵੱਡੇ ਨੇ ਹਨਾ, ਸਕੂਲ ਜਾਂਦੇ ਨੇ? ਹਾਂਜੀ, ਸਕੂਲ ਜਾਂਦੇ। ਤੇ ਹੁਣ ਕੀ ਕੰਮਕਾਰ ਕਰਦੇ ਹੋ ਭਾਜੀ ਤੁਸੀਂ? ਮੈਂ ਬ੍ਰਿਸਬਨ ਸਿਟੀ ਕਾਉਂਸਲ 'ਚ ਨੈਟਵਰਕ ਪਲੈਨਰ ਦਾ ਕੰਮ ਕਰਦਾ ਹਾਂ। ਅੱਛਾ, ਕਿ ਜੇ ਤੁਸੀਂ ਕੋਈ ਨਵਾਂ ਰਾਊਟ ਦੇਖੋਗੇ ਆਉਣਾ, ਜਾਂ ਤੁਸੀਂ ਕੋਈ ਕੱਢਣਾ ਚਾਹੁੰਦੇ ਹੋ ਤੇ ਤੁਹਾਨੂੰ ਮੇਰੇ ਨਾਲ ਕੰਟੈਕਟ ਕਰਨਾ ਪੈਣਾ। ਅੱਛਾ, ਜ਼ਰੂਰ ਕਰਾਂਗੇ। ਤੇ ਭਾਬੀ ਜੀ ਤੁਸੀਂ ਕੀ ਕਰਦੇ ਹੋ? ਮੈਂ ਗਵਰਨਮੈਂਟ ਔਨ ਦਾ ਫਾਰਮੇਸੀ 'ਚ ਕੰਮ ਕਰਦੀ ਹਾਂ, ਜੋ ਕਿ ਸਪਲਾਈ ਐਜ਼ ਅ ਸਪਲਾਇਰ ਕੰਮ ਕਰਦੇ ਆ। ਉਹ ਆਲ ਓਵਰ ਕੁਈਨਸਲੈਂਡ ਜਿੰਨੇ ਵੀ ਉਹਨਾਂ ਦੇ ਗਵਰਨਮੈਂਟ ਹਸਪੀਟਲਸ ਜਾਂ ਏਜ ਕੇਅਰ ਔਰ ਕਰੈਕਸ਼ਨਲ ਸੈਂਟਰ, ਉਹਨਾਂ ਨੂੰ ਮੈਡੀਸਿਨਸ ਆਉਂਦੀਆਂ ਆ, ਮੈਡੀਸਿਨ ਸਪਲਾਈ ਹੁੰਦੀਆਂ। ਅੱਛਾ, ਮੈਂ ਨਾ ਇੱਕ ਹਮੇਸ਼ਾ ਸਵਾਲ ਕਰਦੀ ਹੁੰਦੀ ਹਾਂ, ਕਿਉਂਕਿ ਜਨਮ ਭੂਮੀ ਤੋਂ ਕਰਮ ਭੂਮੀ ਤੇ ਆਉਣਾ ਸੌਖਾ ਨਹੀਂ ਹੁੰਦਾ ਹੈ ਨਾ, ਬੰਦੇ ਦੇ ਬਹੁਤ ਸਾਰੇ ਚਾਅ ਹੁੰਦੇ ਨੇ ਜਾਂ ਸੱਧਰਾਂ ਹੁੰਦੀਆਂ ਨੇ। ਕੋਈ ਦੋਨਾਂ ਦੀ ਲਾਈਫ 'ਚ ਇਹੋ ਜਿਹਾ ਪਲ ਆਇਆ ਹੋਵੇ ਜਿੱਥੇ ਸੋਚਿਆ ਵੀ ਯਾਰ ਦੁਖੀ ਹੋ ਗਿਆ ਮਨ, ਨਹੀਂ ਆਉਣਾ ਚਾਹੀਦਾ ਸੀ? ਕੋਈ ਇਹੋ ਜਿਹਾ ਤੂੰ ਮੇਰੇ ਲਈ ਨਹੀਂ ਲੱਗਾ ਕਦੇ? ਨਹੀਂ ਲੱਗਾ ਕਿ ਨਹੀਂ ਏਦਾਂ ਆਉਣਾ ਨਹੀਂ ਚਾਹੀਦਾ ਸੀ, ਕਿ ਲਾਈਫ ਰਹੀ ਆ ਕਿ ਕੋਈ ਏਦਾਂ ਨਹੀਂ ਕਹਿ ਸਕਦਾ ਕਦੀ ਮਨ ਟੁੱਟ ਗਿਆ ਵੀ ਕਈ ਕੁਝ ਨਹੀਂ। ਹਾਂ, ਇੱਕ ਵਾਰ ਜ਼ਰੂਰ ਹੋਇਆ ਸੀਗਾ ਕਿ ਜਦੋਂ ਸਟੂਡੈਂਟ ਸੀ ਮੈਂ, ਕਿ ਕਿਉਂਕਿ ਮੈਨੂੰ ਕਮਿਊਨੀਕੇਸ਼ਨ ਪ੍ਰੋਬਲਮ ਸੀਗੀ, ਜਾਂ ਲਾ ਲਓ ਕੌਨਫੀਡੈਂਸ, ਕਿ ਰੈਸਟੋਰੈਂਟ 'ਚ ਕੰਮ ਕਰਦਾ ਹੁੰਦਾ ਸੀ ਐਜ਼ ਅ ਕਿਚਨ ਹੈਂਡ, ਤੇ ਵੀ ਇੰਨਾ ਪੱਕ ਗਿਆ ਸੀ ਉਸ ਚੀਜ਼ ਤੋਂ ਕਿ ਕਹਿ ਦੋ ਕਿ ਮੈਂ ਹੋਰ ਨਹੀਂ ਭਾਂਡੇ ਮਾਂਜ ਸਕਦਾ। ਤੇ ਇਸ ਤਰ੍ਹਾਂ ਉਸ ਟਾਈਮ ਮੈਂ ਇੱਕ ਬੈਠੇ ਨੇ ਬਾਹਰ ਇੱਥੇ ਪ੍ਰੇ ਕੀਤੀ, ਪਰਮਾਤਮਾ ਬਸ ਮੈਨੂੰ ਇਸ ਤੋਂ ਕੱਢ, ਤੁਸੀਂ ਯਕੀਨ ਨਹੀਂ ਮੰਨਣਾ, ਉਹਨੂੰ ਅੱਧੇ ਘੰਟੇ ਬਾਅਦ ਫੋਨ ਆ ਗਿਆ ਸੀਗਾ
ਵੇਅਰ ਹਾਊਸ ਤੇ ਮੈਨੇਜਰ ਦਾ ਕਿ ਕੀ ਤੂੰ ਬਾਤ start ਹੈ, ਕਰਨਾ ਵਿਲਿੰਗ ਸਾਡੇ ਪਾਵਰ ਬਹੁਤ ਜ਼ਿਆਦਾ ਹੈ, ਕਿਉਂਕਿ ਇੱਕ ਵਾਰੀ ਤੁਸੀਂ ਜਿਹੜਾ ਇਨਸੀਡੈਂਟ ਪਹਿਲਾਂ ਦੱਸਿਆ ਵੀ ਪਹਿਲਾਂ ਸੋਚੇ ਮੈਨੂੰ ਮਾਡਲਿੰਗ ਲਈ ਅੱਜ ਆਫਰ ਹੈ ਤੇ ਨਾਲ ਹੀ ਕਿਸੇ ਨੇ ਮਾਡਲਿੰਗ ਲਈ ਆਫਰ ਦੇਤੀ। ਰੱਬ ਬੜੀ ਨੇੜੇ ਹੋ ਕੇ ਸੁਣਦਾ latest ਤੁਹਾਡੀ। ਤੁਹਾਨੂੰ ਦੱਸਦਾ ਜੀ, ਜਦੋਂ ਬ੍ਰਿਸਬਨ ਮੂਵ ਹੋਇਆ, ਮੈਂ ਸਿਡਨੀ ਤੋਂ ਬਿਲੋਂਗ ਕਰਦਾ ਜੀ, ਬ੍ਰਿਸਬਨ ਮੈਨੂੰ ਅਜੇ 3 ਸਾਲ ਹੋਇਆ ਹਨ। ਇੱਥੇ 6 ਮਹੀਨੇ ਹੋਏ ਸੀਗੇ ਤੇ ਕੌਂਸਲ ਨੇ, ਜਦੋਂ ਮੈਂ ਬੱਸ ਡਰਾਈਵਰ ਸੀਗਾ ਤੇ ਉਹਨਾਂ ਨੇ ਰੀਵਰ ਫਾਇਰ ਵਰਕਸ ਲਈ ਨਾ ਬਿਲਡਿੰਗ ਖੋਲੀ ਕੌਂਸਲ ਨੇ ਆਪਣੀ, ਵੀ ਕੋਈ ਵੀ ਆ ਕੇ ਜਿਹੜਾ ਕੌਂਸਲ ਇੰਪਲਾਈ ਉੱਥੋਂ ਦੇਖ ਸਕਦਾ। ਤੇ ਅਸੀਂ ਜਾ ਕੇ ਆਫਿਸ 'ਚ ਉੱਥੇ ਬੈਠੇ, ਉੱਥੋਂ ਸਾਰਾ ਵਿਊ ਦਿਖਦਾ ਸੀਗਾ ਤੇ ਉੱਥੇ ਮੈਂ ਪਿਕਚਰ ਕਲਿੱਕ ਕੀਤੀ ਤੇ ਪ੍ਰਦੀਪ ਨੂੰ ਕਿਹਾ ਕਿ ਵੀ ਆ ਸਾਡਾ ਆਫਿਸ ਆ, ਕਿ enjoying the fireworks from my office। ਤੁਸੀਂ ਯਕੀਨ ਨਹੀਂ ਮੰਨਣਾ ਕਿ 6 ਮਹੀਨਿਆਂ 'ਚ ਮੈਂ ਉਸੇ ਚੇਅਰ ਤੇ ਉਸੇ ਜਗ੍ਹਾ ਬੈਠੇ ਕੰਮ ਕਰ ਰਿਹਾ। ਕੀ ਬਾਤ ਹੈ, ਦੇਖ ਲਓ ਹੈ ਨਾ, ਇਹ ਵੀ ਪ੍ਰਮਾਤਮਾ ਕਈ ਵਾਰੀ ਕਹਿੰਦੇ ਜ਼ੁਬਾਨ ਦੇ ਉੱਤੇ ਬੈਠਾ ਹੁੰਦਾ ਨਾ, ਕਦੀ ਮਨ ਨਹੀਂ ਟੁੱਟਣ ਦਿੱਤਾ ਉਸ ਪ੍ਰਮਾਤਮਾ ਨੇ, ਹਮੇਸ਼ਾ ਹੀ ਸਪੋਰਟ ਕੀਤੀ ਹੈ ਜੀ। ਜਿੱਥੇ ਲੱਗਿਆ ਟੁੱਟਣ ਲੱਗਿਆ ਕੋਈ ਨਾ ਕੋਈ ਨਾਲ ਖੜ ਗਿਆ ਆ ਕੇ। ਪੈਰੈਂਟਸ ਨਾਲ ਹੀ ਰਹਿੰਦੇ ਨੇ? ਨਹੀਂ, ਉਹ ਹੁਣ ਅਲਵਿਦਾ ਕਹਿ ਚੁੱਕੇ ਸਾਨੂੰ। ਅੱਛਾ ਜੀ, ਥੋੜਾ ਹਾਰਡ ਟਾਈਮ ਸੀਗਾ ਸਾਡੇ ਲਈ ਕਿ ਇਸ ਦਿਨ ਆ ਵੀ ਇੱਕ ਬਹੁਤ ਦਰਦਨਾਕ ਜੀ ਸਟੋਰੀ ਹੈ ਕਿ ਮੇਰਾ ਵੱਡਾ ਬ੍ਰਦਰ ਕਾਫੀ ਪਿਆਰ ਸੀ ਸਾਡਾ ਦੋਨਾਂ 'ਚ। ਹਾਂਜੀ। ਥੋੜੀ ਡਰਿੰਕ ਜ਼ਿਆਦਾ ਕਰਦੇ ਹੁੰਦੇ ਸੀ। ਅੱਛਾ ਜੀ। ਜਿਸ ਤਰ੍ਹਾਂ ਮੈਂ ਕੰਮ ਤੇ ਜਾ ਰਿਹਾ 9:30 ਵਜੇ ਸਵੇਰੇ, ਤੇ ਮੈਨੂੰ ਇੱਕ ਹਵਾ ਜੀ ਆਈ ਕਿ ਮੈਂ ਉਹਦੇ ਨਾਲ ਦਾਰੂ ਕਰਕੇ ਮੈਂ ਕੋਲ ਘੱਟ ਗੱਲ ਕਰਦਾ ਸੀ, ਵੀ ਦਾਰੂ ਪੀ ਕੇ ਗੱਲ ਕਰਦਾ, ਤੇ ਮੇਰਾ ਦਿਲ ਕਰੇ ਮੈਂ ਉਹਨੂੰ ਫੋਨ ਕਰਾਂ ਤੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਯਾਰ, ਤੂੰ ਦਾਰੂ ਛੱਡ। ਤੇ ਇੱਕ ਦਾ ਪਤਾ ਨਹੀਂ ਮੈਂ ਰੋਕਤਾ, ਮੈਂ ਕਿ 9:30 ਹੋਇਆ ਕਿ ਇੰਡੀਆ ਮੈਂ ਫੋਨ ਕਰਾਂਗਾ 4 ਵਜੇ, ਉਹਨਾਂ ਨੇ ਪਰੇਸ਼ਾਨ ਹੋ ਜਾਣਾ ਵੀ ਕਿਉਂ ਕਰਤਾ। ਤੇ ਮੈਂ ਫੋਨ ਕੱਢਿਆ ਜੇਬ 'ਚ ਪਾ ਲਿਆ, ਕੰਮ ਤੇ ਚਲਾ ਗਿਆ। ਅੱਧੇ ਘੰਟੇ ਬਾਅਦ ਡੈਡੀ ਦਾ ਫੋਨ ਆ ਗਿਆ ਕਿ ਉਹ ਪਾਸ ਹੋਏ ਹੋ ਗਿਆ। ਓਹੋ, ਅੱਛਾ। ਤੇ ਇਸ ਟਾਈਮ ਉਹਦੀ ਡੈਥ ਹੋਈ, ਉਸੇ ਟਾਈਮ ਉਹ ਹਵਾ ਇਸ ਤਰ੍ਹਾਂ ਮੈਨੂੰ ਮਨ ਚ ਆਇਆ ਕਿ ਉਹਨੂੰ ਫੋਨ ਕਰਾਂ, ਤੇ ਜਿਸ ਹੋ ਸਕਦਾ ਕਿ ਉਹ ਟਰੈਪ ਹੋ ਗਿਆ ਸੀਗਾ ਕੰਧ ਤੇ ਬੈੱਡ ਦੇ ਵਿਚਕਾਰੇ ਗਿਰ ਕੇ। ਓਹੋ, ਤੇ ਹੋ ਸਕਦਾ ਉਹ ਹੈਲਪ ਮੰਗ ਰਿਹਾ ਸੀ। ਜੇ ਮੈਂ ਫੋਨ ਕਰਦਾ, ਫੋਨ ਵੱਜਦਾ, ਭਾਬੀ ਉੱਠ ਖੜਦੇ ਤੇ ਉਹਨਾਂ ਨੇ ਦੇਖ ਲੈਣਾ ਸੀਗਾ। ਤੇ ਉਹ ਮੈਨੂੰ ਇੱਕ ਰਿਗਰੈਟ ਸਾਰੀ ਉਮਰ ਹੋਊਗਾ। ਅੱਜ ਦੀ ਡੇਟ 'ਚ ਕਿ ਬੇਸ ਅੱਛਾ ਬਣ ਗਿਆ ਉਹਦੇ ਬਹੁਤ ਵੱਡੀ ਚੀਜ਼ ਹੈ ਨਾ। ਤੁਸੀਂ ਬਿਲਕੁਲ ਹੀ ਡਾਊਨ ਚਲੇ ਜਾਂਦੇ ਹੋ ਹਨਾ, ਜਿੱਥੇ ਤੁਹਾਡੀਆਂ ਬਿਲਕੁਲ ਹੀ ਸਦਰਾਂ ਹੀ ਟੁੱਟ ਜਾਂਦੀਆਂ, ਆਪਣੇ ਆਪ ਨੂੰ ਓਵਰਕਮ ਕਰਕੇ ਲੈ ਕੇ ਆਉਣਾ, ਇਹ ਤੁਸੀਂ ਬਹੁਤ ਵੱਡੀ ਮਿਸਾਲ ਪੇਸ਼ ਕਰ ਰਹੇ ਹੋ। ਇਸ ਸਮੇਂ ਸਾਡੇ ਦਰਸ਼ਕ ਜਿੰਨੇ ਵੀ ਦੇਖ ਰਹੇ ਨੇ, ਕਿਉਂਕਿ ਜ਼ਿੰਦਗੀ ਦੇ ਵਿੱਚ ਅਜਿਹੇ ਪਲ ਆ ਜਾਂਦੇ ਨੇ ਜਿੱਥੇ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਬਿਲਕੁਲ ਖਤਮ ਹੋ ਚੁੱਕੀ ਹੈ, ਪਰ ਉਹ ਚੀਜ਼ ਨੂੰ ਤੁਸੀਂ ਕਿੱਦਾਂ ਓਵਰਕਮ ਕਰਕੇ ਆਪਣੇ ਆਪ ਨੂੰ ਫੇਰ ਉਸੇ ਲੈਵਲ ਤੇ ਆਉਂਦੇ ਹੋ, ਇਹ ਸਭ ਕੁਝ ਬਹੁਤ ਜ਼ਿਆਦਾ ਸੌਖਾ ਨਹੀਂ ਹੁੰਦਾ। ਇਹ ਬਹੁਤ ਔਖਾ ਹੁੰਦਾ ਆਪਣੇ ਆਪ ਨੂੰ ਨਾ ਵਿਲ ਪਾਵਰ ਦੇ ਨਾਲ ਅੱਗੇ ਲੈ ਕੇ ਆਉਣਾ। ਮੈਂ ਇੱਕ ਰਿਕੁਐਸਟ ਕਰਦਾ ਜੀ ਦਰਸ਼ਕਾਂ ਨੂੰ ਕਿ ਪਲੀਜ਼ ਕਿ ਕੋਈ ਐਸੀ ਸਿਚੁਏਸ਼ਨ 'ਚ ਹੋਵੇ ਜਿੱਥੇ ਕਿ ਮੈਂਟਲੀ ਤੁਸੀਂ ਟੁੱਟ ਕੇ, ਤੇ ਪਲੀਜ਼ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ। ਕਿ ਜੇ ਨਹੀਂ ਕੰਟੈਕਟ ਕਰ ਸਕਦੇ ਤੁਸੀਂ YouTube ਤੇ ਜਾ ਕੇ 2-3 ਚੈਨਲ ਆ ਜੀ, ਕਿ ਇੱਕ ਰਿਲੀਜੀਅਸ ਆਊਟਲੁੱਕ ਆ, ਇੱਕ ਡਾਕਟਰ ਜੋਏ ਅਲਬੈਂਜ਼ਾ ਆ, ਤੇ ਉਹਨਾਂ ਦੀ ਸਪੀਚ ਸੁਣੀ, ਬਹੁਤ ਹੈਲਪ ਕਰਦੇ ਆ ਕਿ ਮੈਂਟਲੀ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰਿਪੇਅਰ ਕਰਨਾ ਹੈ। ਕਿ
ਅਸੀਂ ਕਦੀ ਮਾਈਂਡ ਦਾ ਧਿਆਨ ਨਹੀਂ ਰੱਖਦੇ ਲਾਈਫ 'ਚ। ਜੀ ਜੀ ਟੂ ਬੀ ਓਨੈਸਟ, ਇੱਕ ਨਾਰਮਲ ਬੰਦਾ ਦਾ ਦਿਮਾਗ ਕਿੰਨੀ ਕਦੀ ਧਿਆਨ ਨਹੀਂ ਦਿੰਦਾ, ਪਰ ਜਿਹੜਾ ਦਿਮਾਗ ਹੀ ਤੁਹਾਨੂੰ ਸਭ ਕੁਝ ਕੰਟਰੋਲ ਕਰਦਾ। ਕਿ ਤੁਸੀਂ ਬੋਡੀ ਨਹੀਂ ਦੇਖੀ ਜਾਂਦੇ, ਹਰ ਕੁਝ ਦੇਖਦਾ ਬੰਦਾ, ਪਰ ਮਾਈਂਡ ਕਿੰਨੀ ਧਿਆਨ ਕਰਨਾ ਬਹੁਤ ਜ਼ਰੂਰੀ ਹੈ। ਕਿ ਮਾਈਂਡਫੁਲਨੈਸ ਤੇ ਅਵੇਅਰ ਹੋ ਸਾਰੇ, ਕਿ ਕੁਝ ਵੀ ਕਰ ਸਕਦਾ ਬੰਦਾ ਜੇ ਆਪਣੇ ਮਾਈਂਡ ਨੂੰ ਸਹੀ ਤਰੀਕੇ ਨਾਲ। ਜੀ ਬਿਲਕੁਲ, ਬਹੁਤ ਹੀ ਵਧੀਆ ਸੰਦੇਸ਼ ਤੁਹਾਡਾ। ਅੱਛਾ, ਤੁਸੀਂ ਹਰਿਆਣੇ ਤੋਂ ਆ, ਹੈ ਨਾ? ਹਰਿਆਣੇ ਦੀ ਇੱਕ ਬੜੀ ਖੂਬਸੂਰਤੀ ਹੈ ਕਿ ਉਹਦੀ ਜਿਹੜੀ ਬੋਲੀ ਹੈ ਨਾ, ਬੜੀ ਪਿਆਰੀ ਜੀ ਆ। ਤੁਹਾਨੂੰ ਤਾਂ ਆਉਂਦੀ ਹੋਣੀ, ਸਾਡੇ ਦਰਸ਼ਕਾਂ ਨੂੰ ਬੋਲ ਕੇ ਦਿਖਾਓ ਕੋਈ ਦੋ ਚਾਰ ਇਹਦੇ ਵਿੱਚ ਡਾਇਲੌਗ। ਵੀ ਇੱਕ ਬਹੁਤ ਵਧੀਆ ਜੋਕ ਹੈ ਜੀ ਕਿ ਜਿਹੜੇ ਪ੍ਰਦੀਪ ਦੇ ਨਾਨਕੇ ਆ ਉਹ ਹਰਿਆਣੇ 'ਚ ਆ, ਤੇ ਇਹ ਚੰਪਾ ਲੈਣਾ ਦਾ ਪੰਜਾਬ 'ਚ ਆ। ਤੇ ਜਦੋਂ ਰਾਜਪੁਰੇ ਤੇ ਇਹਨਾਂ ਨੇ ਟ੍ਰੇਨ 'ਚ ਕਦੀ ਨਾਨਕੇ ਜਾਣਾ, ਤੇ ਜਦੋਂ ਤੇ ਰਾਜਪੁਰੇ ਤੋਂ ਪਿੱਛੇ ਹੋਣਾ ਇਹਨਾਂ ਨੇ ਪੰਜਾਬੀ ਬੋਲਦੇ ਆਣਾ, ਜਿੱਦਾਂ ਹੀ ਰਾਜਪੁਰਾ ਟੱਪਣਾ ਇਹਨੇ ਹਰਿਆਣਵੀ 'ਚ ਹੋ ਜਾਣਾ। ਤੇ ਇਹਨਾਂ ਦੇ ਬ੍ਰਦਰ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਕਿ ਡੈਡੀ ਤੁਹਾਡੀ ਰੋਮਿੰਗ ਸਟਾਰਟ ਹੋ ਗਈ। ਰੋਮਿੰਗ ਸਟਾਰਟ ਹੋ ਗਈ। ਅੱਛਾ, ਕੁਝ ਹਰਿਆਣਵੀ ਲੈਂਗੁਏਜ ਬੋਲ ਕੇ, ਕਿਉਂਕਿ ਹਰਿਆਣਵੀ ਲੈਂਗੁਏਜ ਦੀ ਖੂਬਸੂਰਤੀ ਬਹੁਤ ਆ। ਇੱਕ ਕੋਈ ਇੰਟਰਵਿਊ ਲੈਂਦੇ ਸੀ ਇਦਾਂ ਕਿਸੇ ਨੇ, ਕਿ ਜਾ ਕੇ ਉਹਨੇ ਸਵਾਲ ਕੀਤਾ ਕਿ ਕਿਸੇ ਨੇ ਕਿਹਾ ਕਿ ਹਰਿਆਣਵੀ ਬੋਲੀ ਬਹੁਤ ਹੀ ਮਿੱਠੀ ਬੋਲੀ ਆ। ਕਹਿੰਦਾ ਕੌਣ ਨਾ, ਸੌਰੀ, ਕਹਿੰਦਾ ਹਰਿਆਣੀ ਬੋਲੀ ਬਹੁਤ ਰੂਡ ਬੋਲੀ ਆ। ਕਹਿੰਦਾ ਕੌਣ ਕਹਾ? ਕਹਿੰਦਾ ਜੀ ਪਤਾ ਲੱਗ ਗਿਆ। ਪਤਾ ਲੱਗ ਗਿਆ ਕਿ ਹਰਿਆਣਵੀ ਦੀ ਆ। ਨਹੀਂ ਬਹੁਤ ਕਿ ਹਾਂਜੀ। ਹੁਣ ਚਲੋ ਹੁਣ ਇੰਟਰਵਿਊ ਹਰਿਆਣੇ ਹਾਂ, ਵਿੱਚ ਸ਼ੁਰੂ ਕਰ ਹਰਿਆਣਵੀ ਲੈਂਦੇ ਦੇ ਵਿੱਚ ਹੀ ਸ਼ੁਰੂ ਕਰ ਦੇਣਾ। ਅੱਛਾ, ਹੋਰ ਦੱਸੋ ਤੁਹਾਡਾ ਕਿੱਦਾਂ ਖੁਸ਼ੀ ਦਾ ਪਲ ਕੋਈ ਹੈ ਜਿਹੜਾ ਬਹੁਤ ਜ਼ਿਆਦਾ ਖੁਸ਼ ਹੋਏ ਹੋਵੇ ਤੇ ਦਿਲ ਕੀਤਾ ਹੋਵੇ ਕਿ ਹਾਂ ਬਾਕੀ ਰੱਬ ਨੇ ਅੱਜ ਜ਼ਿੰਦਗੀ ਚ ਆਉਣ ਦਾ ਮਕਸਦ ਪੂਰਾ ਕਰਤਾ? ਮੈਰੀਕਲ, ਸਾਡੀ ਡਾਟਰ, ਉਹ ਇੱਕ ਮੈਰੀਕਲ ਸੀਗਾ। ਜਦੋਂ ਪੈਦਾ ਹੋਈ ਤਾਂ ਮੈਂ ਮਤਲਬ ਇੱਕ ਤਰ੍ਹਾਂ ਦਾ ਕਹਿੰਦੇ ਫ੍ਰੀਜ਼ ਹੋ ਗਿਆ ਸੀ। ਤੁਸੀਂ ਹੁਣ ਹਰਿਆਣਵੀ ਚ ਗੱਲ ਕਰੋ ਕਿ ਅੱਜ ਤੋਂ ਬਾਅਦ ਆ ਜਾਣਾ। ਠੀਕ ਹੈ, ਭੁੱਲ ਗਏ। ਨਹੀਂ, ਕਿ ਉਹ ਬਹੁਤ ਇੱਕ ਉਸ ਦੇਖਿਆ ਕਿ ਚਮਤਕਾਰ ਵਾਕਈ ਹੁੰਦੇ ਆ ਜਦੋਂ ਬੇਟੀ ਪੈਦਾ ਹੋਈ, ਕਿ ਉਹ ਇੱਕ ਤਰ੍ਹਾਂ ਦਾ ਮੈਰੀਕਲ ਲੱਗ ਗਿਆ ਸੀ। ਮੈਂ ਕਮ ਸੇ ਕਮ 5-6 ਘੰਟੇ ਸਿਰਫ ਉਹਨੂੰ ਹੀ ਸਟੇਅਰ ਕਰਦਾ ਰਿਹਾ ਇੱਕ ਬੇਬੀ ਨੂੰ। ਅੱਛਾ, ਇੰਨਾ ਚੰਗਾ ਲੱਗਿਆ ਹੈ। ਬਹੁਤ ਅੱਛਾ ਲੱਗਿਆ। ਉਹ ਇੱਕ ਬਹੁਤ ਵੱਡਾ ਵਰਦਾਨ ਹੈ ਸਾਡੇ ਲਈ, ਸਾਡੀ ਬੇਟੀ। ਹਾਂ, ਕਿ ਸ਼ੀ ਇਜ਼ ਅਮੇਜ਼ਿੰਗ। ਧੀਆਂ ਤਾਂ ਪਰੀਆਂ ਹੁੰਦੀਆਂ ਨੇ, ਹਨਾ, ਜਿਹੜੇ ਘਰ ਚ ਜਾਂਦੀਆਂ। ਪ੍ਰਦੀਪ ਨੇ, ਇਵਨ ਕਿ ਮੇਰੀ ਬੇਟੀ ਨੇ, ਮੇਰੇ ਜਿਹੜੇ ਆ ਮੈਂਟਲ ਡਿਸਟਰਬ, ਉਹਨੇ ਬਹੁਤ ਸਪੋਰਟ ਕੀਤੀ। ਬੱਚੇ ਬਹੁਤ ਛੇਤੀ ਪਿਕ ਕਰਦੇ। ਹਾਂਜੀ, ਇਹ ਤਾਂ ਹੈ। ਤੇ ਬੱਚੇ ਨੇ, ਉਹਨਾਂ ਨੇ ਮੈਨੂੰ ਜੋ ਸਪੋਰਟ ਕੀਤੀ ਆ। ਪਰਸੋਂ ਚੌਥੇ ਦੀ ਗੱਲ ਹੈ ਕਿ ਮੈਂ ਜਾ ਰਿਹਾ ਸੀ, ਮੈਂ ਬੋਲਣਾ ਨਾ ਕੁਝ, ਕਹਿੰਦੇ ਡੈਡੀ ਤੁਸੀਂ ਬੋਲ ਨਹੀਂ ਰਹੇ। ਮੈਂ ਕਿਹਾ ਓਵਰ ਥਿੰਕਿੰਗ ਕਰ ਰਿਹਾ, ਤੇ ਮੁੰਡੇ ਨੇ ਇੱਕਦਮ ਮਾਰਿਆ ਕੱਟ ਇਟ। ਘਰ ਦੇ ਵਿੱਚ ਪੈਦਾ ਹੋ ਗਿਆ ਡਾਇਰੈਕਸ਼ਨ ਦਿੱਤੇ ਨੇ ਘਰ ਵਿੱਚ। that's it। ਨਹੀਂ, 3-4 ਬੁੱਕਾਂ ਪਲੀਜ਼ ਸਾਰੇ ਜ਼ਰੂਰ ਰੀਡ ਕਰਿਓ। ਪਾਵਰ ਆਫ ਨਾਓ, ਪਾਵਰ ਆਫ ਸਬਕੌਂਸ਼ੀਅਸ ਮਾਈਂਡ, ਮਾਈਂਡਫੁਲਨੈਸ। ਆ ਬੁੱਕਾਂ ਬਹੁਤ ਅੱਛੀਆਂ ਸੈਲਫ ਡਿਵੈਲਪਮੈਂਟ ਲਈ। ਮਸਟ ਰੀਡ, ਐਵਰੀਬਾਡੀ ਮਸਟ ਰੀਡ ਇਟ। ਦੇਖੋ, ਤੁਹਾਡੀ ਵਾਈਫ ਦਾ ਬਹੁਤ ਵੱਡਾ ਹੱਥ ਹੈ ਤੁਹਾਡੀ ਇੱਥੇ ਓਵਰਕਮ ਇਸ ਸਿਚੁਏਸ਼ਨ ਨੂੰ ਕਰਨ ਦੇ, ਕਿਉਂਕਿ ਤੁਹਾਡੀ ਸਿਚੁਏਸ਼ਨ ਇਦਾਂ ਦੀ ਹੋ ਚੁੱਕੀ ਸੀਗੀ ਕਿ ਤੁਸੀਂ ਟੁੱਟ ਚੁੱਕੇ ਸੀ, ਜਾਂ ਤੁਹਾਡਾ ਜਿਹੜਾ ਮੈਂਟਲ ਲੈਵਲ ਸੀ ਖੋ ਚੁੱਕਿਆ ਸੀ। ਪਰ ਇਹ ਉਦੋਂ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ, ਹਨਾ? ਅੱਜ ਵੀ ਤੁਹਾਡੇ ਨਾਲ ਤੁਹਾਡੇ ਵਾਈਫ ਬੈਠੇ ਨੇ। ਮੈਂ ਬਹੁਤ ਥੈਂਕਸ ਕਰਦਾ ਜੀ ਕਿ ਉਹ ਬਣੀ ਰਹੀ ਮੇਰੇ ਘਰ। ਹਾਂਜੀ ਹਾਂਜੀ। ਕਿ ਇਤਨਾ ਮਤਲਬ ਬੁਰਾ ਵਿਵਹਾਰ ਕਰਨ ਤੋਂ ਬਾਅਦ ਵੀ ਇਹਦੇ ਨਾਲ ਇਹਨੇ ਮੈਨੂੰ ਸਪੋਰਟ ਕੀਤੀ। ਕਿ ਤੁਹਾਡਾ ਉਹ ਟਾਈਮ ਕਿਦਾਂ ਦਾ ਸੀ ਜਦੋਂ ਹਾਰਡ ਸੀਗਾ ਕਿ ਟੂ ਬੀ ਰੀਅਲੀ ਓਨੈਸਟ, ਪਰ ਲਾਈਕ ਜਦੋਂ ਤੁਸੀਂ ਪੋਜ਼ਿਟਿਵ ਰਿਜ਼ਲਟਸ ਦੇਖਦੇ ਹੋ ਤੁਸੀਂ ਭੁੱਲ ਜਾਂਦੇ ਕਿ ਤੁਸੀਂ ਕੀ ਹਾਰਡ ਵਰਕ ਕੀਤਾ ਹੈ ਕੁਝ। ਕਿ ਆਈ ਥਿੰਕ ਮੈਂ ਵੀ ਓਵਰਕਮ ਹੋ ਚੁੱਕੀ ਹਾਂ ਹਾਰਡ ਟਾਈਮ ਤੋਂ। ਕਿ ਹੁਣ ਤੁਸੀਂ ਦੇਖਦੇ ਆ ਕਿ ਲਾਈਕ ਬੱਚੇ ਖੁਸ਼ ਆ, ਲੋਕ ਖੁਸ਼ ਆ ਸਾਰੇ। ਤਾਂ ਫਿਰ ਲਾਈਕ ਬਹੁਤ ਸਪੋਰਟ की जी इसने मेरी बचपन ते तो नहीं कह सकते, ब्याह के बाद। ते घर बनाने में, काम करने में, हर जगह सैक्रिफाइस भी किया। अच्छा, कि आज ये कहीं हूँ मैं इसकी वजह से ही। अच्छा, ये हरियाणा भी शुरू किया? हरियाणवी हुई है। अच्छा, ठीक है। मैं क्या पता नहीं किधर रील करो ਮੈਨੂੰ ਪੜੀਆਂ ਹੁਣ। ਅੱਛਾ, ਬਹੁਤ ਹੀ ਵਧੀਆ। ਤੇ ਹੁਣ ਮੈਨੂੰ ਇਹ ਦੱਸੋ ਤੁਸੀਂ ਕਿ ਇਨ ਫਿਊਚਰ ਹੁਣ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੈਟਲ ਹੋ ਚੰਗੀ ਤਰ੍ਹਾਂ, ਜਾਂ ਫਿਰ ਕੁਝ ਹੋਰ ਸੋਚਦੇ ਹੋ ਵੀ ਆਹ ਕੁਝ ਕਰਨਾ ਹੈ? ਕਿਉਂਕਿ ਤੁਸੀਂ ਸ਼ਾਰਟ ਮੂਵੀਜ਼ ਕਰ ਰਹੇ ਹੋ, ਕੋਈ ਫੀਚਰ ਫਿਲਮ ਦਾ ਬਣਾਇਆ ਪ੍ਰੋਗਰਾਮ? ਹਾਂਜੀ, ਫੀਚਰ ਫਿਲਮ ਸਟੋਰੀ ਰੈਡੀ ਹੈ ਜੀ। ਲਾਸਟ ਈਅਰ ਅਸੀਂ ਜਾਣਾ ਸੀਗਾ ਇੰਡੀਆ ਸ਼ੂਟ ਕਰਨ, ਤਾਂ ਕੋਵਿਡ ਕਰਕੇ ਨਹੀਂ ਜਾ ਸਕੇ। ਸਟੋਰੀ ਰੈਡੀ ਆ, ਸਾਰੇ ਐਕਟਰ ਰੈਡੀ ਆ। ਜਿੱਦਣ ਇੰਡੀਆ ਖੁੱਲਿਆ ਤੇ ਅਸੀਂ ਜਾ ਕੇ ਸਿੱਧਾ ਸ਼ੂਟ ਕਰਦੇ। ਇੰਡੀਆ ਕਰੋਗੇ? ਹਾਂਜੀ। ਤੁਹਾਨੂੰ ਨਹੀਂ ਲੱਗਦਾ ਕਿ ਇੰਡੀਆ ਵਾਲੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਕਰਦੇ ਨੇ ਆਪਣੀ ਉਹ ਬਚਾਉਣ ਲਈ ਟੈਕਸ ਵਗੈਰਾ? ਮਤਲਬ ਜੋ ਸਟੋਰੀ ਲਾਈਨ ਆ ਉਹ ਇੰਡੀਆ ਹੀ ਹੋ ਸਕਦੀ ਆ। ਬਹੁਤ ਹੀ 1980 ਦੀ ਸਟੋਰੀ ਆ। ਅੱਛਾ, ਕਿ ਇਸ ਥੋੜੀ ਡਿਫਰੈਂਟ ਆ। ਅੱਛਾ, ਕੋਈ ਵੈਬ ਸੀਰੀਜ਼ ਬਣਾਉਣ ਦਾ ਨਹੀਂ ਸੋਚਿਆ ਪਲਾਨ? ਕਿਉਂਕਿ ਅੱਜ ਕੱਲ ਮੂਵੀਜ਼ ਦਾ ਰੁਝਾਨ ਬਹੁਤ ਘਟ ਗਿਆ, ਲੋਕੀ ਵੈਬ ਸੀਰੀਜ਼ ਜ਼ਿਆਦਾ ਬਣਾ ਰਹੇ ਨੇ।
ਉਸ ਇੱਕ ਤਰ੍ਹਾਂ ਦੀ ਸਾਡੇ ਲਈ ਸਟਰਗਲਿੰਗ ਚੀਜ਼ ਉਹਦੇ 'ਚ ਕੀ ਹੈ ਕਿ ਐਕਟਰ ਕਮਿਟਮੈਂਟ, ਕਿ ਮੈਂ ਕਮਿਟਮੈਂਟ ਹੋ ਸਕਦਾ ਪਰ ਜਿਹੜਾ ਐਕਟਰ ਅਸੀਂ ਯੂਜ਼ ਕਰਾਂਗੇ ਉਹ ਕਿੰਨਾ ਕਮਿਟਡ ਹੁੰਦਾ ਸਾਡੇ ਨਾਲ, ਉਹ ਪ੍ਰੋਬਲਮ ਆਉਂਦੀ ਹੈ। ਕਿ ਸਟਾਰਟ ਕੀਤੀ ਸੀ ਅਸੀਂ ਇੱਕ ਸੀਰੀਜ਼ ਬਣਾਈ ਸੀਗੀ ਤੇ ਉਹਦੇ 2 ਐਪੀਸੋਡ ਹੋਏ ਸੀ, ਤੀਸਰੇ ਵਾਰ ਫਿਰ ਸਾਡੇ ਐਕਟਰ ਬਿਜ਼ੀ ਸੀਗੇ ਕੰਮਾਂ ਕਾਰਾਂ 'ਚ ਤੇ ਨਹੀਂ ਕੰਟੀਨਿਊ ਹੋ ਪਾਈ, ਤੇ ਇਸ ਕਰਕੇ ਮੈਂ ਵੈਬ ਸੀਰੀਜ਼ ਨੂੰ ਤਾਂ ਇਗਨੋਰ ਕਰਦਾ। ਓਕੇ। ਤੇ ਮੇਰਾ ਮੇਨ ਮਕਸਦ ਹਾਲੀਵੁੱਡ ਹੈ ਜੀ। ਓ ਰਾਈਟ, ਵੈਰੀ ਨਾਈਸ। ਮਾਈ ਟਾਰਗੇਟ ਇਜ਼ ਹਾਲੀਵੁੱਡ। ਠੀਕ ਹੈ। ਤੇ ਹੁਣ ਮੈਂ ਸਟੱਡੀ ਕਰ ਰਿਹਾ ਹਾਂ, ਬੈਚਲਰ ਆਫ ਫਿਲਮ ਮੇਕਿੰਗ। ਅੱਛਾ, ਵੈਰੀ ਨਾਈਸ। ਤਾਂ ਪ੍ਰਵਾਸ ਬਹੁਤ ਉੱਚੀ ਹੈ ਜੀ ਤੁਹਾਡੀ, ਅੱਗੇ ਤੱਕ ਲੈ ਕੇ ਜਾਣ ਦੀ ਹੈ। ਹਾਂਜੀ, ਬਸ ਇੱਕ ਚਾਹ ਆ, ਬਾਕੀ ਕੋਈ ਹਮ ਕਿ ਕੀ ਕਹਿ ਸਕਦੇ ਹਾਂ, ਸੈਟੀਸਫਾਈਡ ਹੋ। ਹਾਂ, ਸੈਟੀਸਫਾਈ। ਹਾਂ, ਪਰਮਾਤਮਾ ਨੇ ਸਭ ਕੁਝ ਦਿੱਤਾ। ਹਾਂ, ਜਿਸ ਹਿਸਾਬ ਨਾਲ ਚੱਲ ਰਹੀ ਲਾਈਫ ਉਹ ਸੈਟੀਸਫਾਈ। ਅੱਛਾ, ਕਿਉਂਕਿ ਤੁਹਾਡੀ ਜ਼ਿੰਦਗੀ 'ਚ ਉਤਰਾਅ ਚੜਾਅ ਬਹੁਤ ਆਇਆ, ਪਰ ਫਿਰ ਸਭ ਵੀ ਨਾਲ ਹੀ ਹੁੰਦਾ ਜੀ, ਮੈਂ ਕੋਈ ਇਕੱਲਾ ਨਹੀਂ ਹੈਗਾ। ਹਰ ਇੱਕ ਦੀ ਲਾਈਫ ਇੱਥੇ ਹੀ ਆਉਂਦੀ ਆ ਤੇ ਜ਼ਰੂਰੀ ਆ ਜੀ, ਕਿਉਂਕਿ ਉਸ ਟਾਈਮ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ। ਤੁਸੀਂ ਐਕਟਰ ਹੋ ਹਨਾ, ਤੁਹਾਡਾ ਫਿਲਮੀ ਲਾਈਨ ਦੇ ਨਾਲ ਬਹੁਤ ਪਿਆਰ ਹੈ, ਤੁਹਾਡਾ ਕੋਈ ਫੇਵਰਿਟ ਐਕਟਰ ਕੌਣ ਹੈ? ਬੜੇ ਵੈਸੇ ਮੈਂ ਖੁਦ ਦਾ ਹੀ ਆਪਣਾ ਫੇਵਰਿਟ ਐਕਟਰ ਟੂ ਵੀ ਆਨੈਸਟ। ਕਰੀਨਾ ਕਪੂਰ ਦਾ ਡਾਇਲੌਗ ਨਹੀਂ, ਸੀਰੀਅਸਲੀ ਨਹੀਂ। ਮੈਂ ਕੋਈ ਪੁੱਛੇ ਤੇ ਐਕਟਰ ਮੈਨੂੰ ਸੱਚੀ, ਮੈਨੂੰ ਜੇ ਕੋਈ ਪੁੱਛੇ ਕਿਹੜਾ ਡਾਇਰੈਕਟਰ ਨੂੰ ਵਧੀਆ ਲੱਗਦਾ, ਮੈਨੂੰ ਡਾਇਰੈਕਟਰ ਦਾ ਨਾਮ ਤੱਕ ਨਹੀਂ ਪਤਾ। ਮੈਂ ਖੁਦ ਦਾ ਹੀ ਫੈਨ ਆ ਜੀ ਆਪਣਾ। ਅਰੇ ਵਾਹ, ਵੈਰੀ ਨਾਈਸ। ਤੇ ਐਕਟਰਸ? एक्ट्रेस भी कोई नहीं, वो फिर अपनी कारवाली बना लो, खुद का नहीं है, उसको बोलो ना। एक्ट्रेस जूही चावला अच्छी लगदी हुंदी सी ਜਦੋਂ ਯੰਗ ਏਜ ਚ ਹੁੰਦੇ ਸੀਗੇ। ਹੁਣ ਨਹੀਂ ਚੰਗੀ ਲੱਗਦੀ, ਵਿਚਾਰੀ ਬੁੱਢੀ ਹੋ ਗਈ ਤਾਂ ਕਰਕੇ? ਨਹੀਂ, ਮਤਲਬ ਉਸ ਐਂਗਲ ਨਾਲ ਨਹੀਂ ਸੀ ਕਦੀ ਦੇਖਿਆ, ਬਸ ਉਹਦੀ ਕੰਮ ਅੱਛਾ ਲੱਗਦਾ ਹੁੰਦਾ ਸੀ, ਸਮਾਈਲ ਅੱਛੀ ਲੱਗਦੀ ਹੁੰਦੀ। ਅੱਛਾ। ਤੇ ਪ੍ਰੀਤੀ ਜ਼ਿੰਟਾ ਦੀ ਅੱਛੀ ਲੱਗਦੀ ਹੁੰਦੀ ਸੀ। ਟੋਏ ਚੰਗੇ ਲੱਗਦੇ ਸੀਗੇ ਉਹਦੇ। ਕਿ ਮੈਨੂੰ ਹਾਂ, ਜਦੋਂ ਬਚਪਨ ਸੀਗੇ ਕਿ ਸ਼ਾਹਰੁਖ ਖਾਨ ਬਹੁਤ ਅੱਛਾ ਲੱਗਦਾ ਸੀਗਾ, ਕਿ ਉਹਦੀ ਫਿਲਮ ਆਈ ਸੀ ਮੁਹੱਬਤ ਮੂਵੀ ਤੇ ਨਹੀਂ, ਇੱਕ ਹੋਰ ਸੀਗਾ ਉਹਦੇ ਚ ਉਹਨੇ ਬੈਗ ਲਾਇਆ ਸੀਗਾ, ਉਹ ਫਿਰ ਮੈਂ ਬੈਗ ਲੱਭਿਆ, ਬਹੁਤ ਸਟਰਗਲਿੰਗ ਕਰਕੇ ਮੈਂ ਬੈਗ ਖਰੀਦਿਆ ਉਦਾਂ ਦਾ, ਫਿਰ ਮੈਂ ਉਦਾਂ ਦਾ ਹੇਅਰ ਸਟਾਈਲ ਕਰਵਾਇਆ, ਪਰ ਹੋਇਆ ਨਹੀਂ ਕਿਉਂਕਿ ਉਹਦੇ ਸਿਲਕੀ ਹੇਅਰ ਆ ਕਿ ਮੇਰੇ ਇੱਥੇ ਰਫ ਆ। ਤੇ ਉਸ ਤੋਂ ਬਾਅਦ ਟੋਏ ਅੱਛੇ ਲੱਗਦੇ ਸੀ, ਫਿਰ ਮੈਂ ਇਸ ਤਰ੍ਹਾਂ ਦੱਬ ਕੇ ਗੱਲਾਂ ਨਾਲ ਆਪਣੇ ਟੋਏ ਪਾਣੇ ਸ਼ੁਰੂ ਕੀਤੇ। ਪੈਣ ਲੱਗ ਗਏ ਵੈਸੇ? ਬਹੁਤ ਦੱਬੇ ਮੈਂ ਕਿ ਜਦੋਂ ਹੱਸਣਾ ਹੱਥੋਂ ਦੱਬ ਲੈਣਾ ਤੇ ਟੋਏ ਪੈਣ ਲੱਗ ਗਏ। ਹਾਂ, ਸੱਚੀ ਲੱਗੇ ਪੈਣ। ਹੁਣ ਇਹ ਨਹੀਂ ਪਤਾ ਕਿ ਸਕਿਨ ਕਰਕੇ ਪੈਣ ਲੱਗ ਗਏ ਕਿ ਵਾਕਈ। ਚਲੋ, ਕੁਛ ਤਾਂ ਸੁਪਨਾ ਪੂਰਾ ਹੋਇਆ ਨਾ, ਟੋਏ ਤਾਂ ਆਏ ਨਾ। ਬਿਲਕੁਲ। ਤੇ ਉਹਦੀ ਅੱਛੀ ਲੱਗਦੀ ਸੀ ਮੈਨੂੰ, ਤੇ ਹੁਣ ਮੈਨੂੰ ਅੱਛੀ ਨਹੀਂ ਲੱਗਦੀ ਆਪਣੇ ਬਣੀ, ਫਿਰ ਮੈਂ ਇਸ ਤਰ੍ਹਾਂ ਕਰਕੇ ਆਪਣੀਆਂ ਸਲਵਟਾਂ ਪਾਈਆਂ। ਅੱਜ ਕੱਲ ਲੋਕੀ ਐਂਟੀ ਏਜਿੰਗ ਲਈ ਯੂਜ਼ ਕਰ ਰਹੇ, ਤੁਸੀਂ ਚੂੜੀਆਂ ਪਾ ਰਹੇ ਸੀ। ਉਸ ਟਾਈਮ ਨਹੀਂ ਪਤਾ ਸੀ ਕਿ ਇਹਨੇ ਫਿਊਚਰ 'ਚ ਜਾ ਕੇ ਪਰਮਾਨੈਂਟ ਹੀ ਬਣ ਜਾਣਾ। ਅੱਛਾ, ਪੈਸ਼ਨ ਸੀਗਾ ਬਸ, ਪਤਾ ਨਹੀਂ ਪੈਸ਼ਨ ਸੀ, ਪਤਾ ਨਹੀਂ, ਆਈ ਡੋਨਟ ਨੋ, ਬਟ ਮੈਂ ਇੰਜੋਏ ਕੀਤਾ ਜੀ ਹਰ ਮੂਮੈਂਟ। ਘੁੰਮਣ ਫਿਰਨ ਦੇ ਸ਼ੌਕੀਨ ਹੈਗੇ ਤੁਸੀਂ? ਤੁਹਾਨੂੰ ਕੋਈ ਇਹੀ ਜੀ ਕੰਟਰੀ ਜਿਹਦੇ ਵਿੱਚ ਜਾਣਾ ਚਾਹੋ? ਮੈਂ ਇਟਲੀ ਜਾਣਾ ਚਾਹੁੰਦਾ। ਫਾਈਨਲ ਟੀਮ ਮੇਰੀ ਕਹਿੰਦੇ ਕਰੂਜ਼ ਕਰਨਾ, ਉੱਥੇ ਰਿਵਰ ਕਰੂਜ਼ ਇਟਲੀ ਦਾ। ਅੱਛਾ। ਤੇ ਮੇਰਾ ਸੁਪਨਾ ਹੈ ਚੰਦ ਤੇ ਜਾ ਕੇ। ਚੰਦ ਤੇ ਜਾ ਕੇ ਆਣਾ, ਫਿਰ ਤਾਂ ਨਾਸਾ ਨਾਲ ਕੰਟੈਕਟ ਕਰੋ ਤੁਸੀਂ। ਮੈਂ ਨਾ ਜਿਹਨੂੰ ਵੀ ਕਹਿਣਾ ਮੈਂ ਤੇ ਸੁਪਨਾ ਕਿ ਮੈਂ ਚੰਦ ਤੇ ਜਾ ਕੇ ਆਣਾ, ਹਰ ਕੋਈ ਹੱਸਦਾ ਹੁੰਦਾ ਸੀ, ਪਰ ਇੱਕ ਬੰਦੇ ਨੇ ਮੈਨੂੰ ਸਪੋਰਟ ਕੀਤੀ ਜਦੋਂ ਬ੍ਰਿਜ਼ਬਨ ਮੂਵ ਹੋਇਆ, ਤੇ ਕਹਿੰਦਾ ਕੁਝ ਇੰਪੋਸੀਬਲ ਆ, ਕਿ ਪੋਸੀਬਲ ਹਰ ਇੱਕ ਚੀਜ਼ ਪੋਸੀਬਲ ਤਾਂ ਦੀ ਕਰੀਏ, ਕੰਟੈਕਟ ਨਾਸਾ ਨਾਲ ਕਰ ਲਓ ਨਾ, ਉਹ ਸਪੇਸ ਸ਼ਟਲ ਚ ਲੈ ਜਾਣਗੇ ਤੁਹਾਨੂੰ। ਕਿ ਪਰਮਾਤਮਾ ਕਰੇ ਕਿ ਐਕਟਰ ਹੀ ਇੰਨੇ ਬੈਸਟ ਬਣ ਜਾਈਏ ਕਿ ਆਪੇ ਕਹਿਣ ਕਿ ਸਾਨੂੰ ਲੈ ਕੇ ਜਾਣਾ। ਹਾਂ, ਇਹ ਤੇ ਹੈ, ਸਹੀ ਗੱਲ ਆ। ਦੇਖੋ, ਉਮੀਦ ਤੇ ਜ਼ਿੰਦਗੀ ਖੜੀ ਆ, ਹਨਾ? ਨਹੀਂ, ਯਕੀਨ ਆ ਜੀ। ਸਹੀ ਗੱਲ ਹੈ। ਬਹੁਤ ਨੋਟ ਓਵਰ ਕੌਨਫੀਡੈਂਸ, ਪਰ ਮੈਨੂੰ ਯਕੀਨ ਆ ਕਿ ਮੈਂ ਪਹੁੰਚ ਜਾਵਾਂਗਾ। ਬਹੁਤ ਵਧੀਆ। ਚਲੋ, ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਪਤਾ ਨਹੀਂ ਲੱਗਿਆ ਅੱਧਾ ਘੰਟਾ ਕਿਵੇਂ ਨਿਕਲ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ। ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡੇ ਬਹੁਤ ਉਤਰਾਅ ਚੜਾਅ ਆਏ ਆ, ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਨਾਲ ਆਪਣੇ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ? ਸਭ ਤੋਂ ਵੱਡਾ ਤਜਰਬਾ ਤਾਂ ਇਹ ਹੈ ਕਿ ਪ੍ਰੈਜ਼ੈਂਟ ਮੂਮੈਂਟ 'ਚ ਰਹੋ ਜੀ। ਸਭ ਤੋਂ, ਜੇ ਤੁਸੀਂ ਲਾਈਫ ਦਾ ਰੀਅਲੀ ਇੰਜੋਏ ਕਰਨਾ, ਕਿ ਪਾਸਟ ਨੂੰ ਤੁਸੀਂ ਬਦਲ ਨਹੀਂ ਸਕਦੇ, ਫਿਊਚਰ ਕਦੀ ਸਰਟਨ ਹੈ ਨਹੀਂ ਕਿ ਉਦਾਂ ਹੀ ਹੋਊਗਾ ਜਿੱਦਾਂ ਤੁਸੀਂ ਸੋਚਦੇ ਹੋ। ਹਰ ਮੂਮੈਂਟ ਇੰਜੋਏ ਕਰੋ, ਫੈਮਿਲੀ ਨੂੰ ਪਿਆਰ ਕਰੋ, ਫੈਮਿਲੀ ਕਮਸ ਫਸਟ। ਜੀ ਕਿ ਫੈਮਿਲੀ ਤੋਂ ਉੱਤੇ ਕੋਈ ਨਹੀਂ ਹੈਗਾ। ਫੈਮਿਲੀ ਨੂੰ ਸੈਕਰੀਫਾਈਸ ਕਰਕੇ ਡ੍ਰੀਮ ਪੂਰੇ ਕਰਨਾ ਵੀ ਮੈਂ ਉਸ ਹੱਕ 'ਚ ਨਹੀਂ ਜਾਊਂਗਾ। ਜੀ ਕਿਉਂਕਿ ਫੈਮਿਲੀ ਇੱਕ ਐਸੀ ਦਾਤ ਆ ਪਰਮਾਤਮਾ ਦੀ ਕਿ ਜਿੱਥੇ ਹਰ ਜਗ੍ਹਾ ਸਪੋਰਟ ਕਰਦੀ ਹੈ ਤੁਹਾਨੂੰ। ਹਰ ਕੋਈ ਛੱਡ ਜਾਂਦਾ, ਫੈਮਿਲੀ ਦੀ ਮਜਬੂਰੀ ਲਾ ਲਓ, ਨਹੀਂ ਛੱਡ ਸਕਦੇ, ਪਰ ਤੁਹਾਨੂੰ ਨਹੀਂ, ਉਹ ਬੌਂਡ ਵੀ ਹੁੰਦਾ ਨਾ, ਇਮੋਸ਼ਨਲੀ ਬੰਦਾ ਜੁੜਿਆ ਬਹੁਤ ਹੁੰਦਾ ਨਾ। ਨਸ ਆਈ ਕਿ ਮੈਂਟਲ ਹੈਲਥ ਤੇ ਪਲੀਜ਼ ਧਿਆਨ ਦਿਓ, ਕਿਉਂਕਿ ਉਹ ਮੇਰੀ ਲਾਈਫ ਦਾ ਸਭ ਤੋਂ ਵੱਡਾ ਐਕਸਪੀਰੀਅੰਸ ਆ ਕਿ
ਮੈਂਟਲ ਲਾਈਫ ਬਹੁਤ ਜ਼ਰੂਰੀ ਆ। ਜੇ ਤੁਸੀਂ ਮਾਈਂਡ ਨੂੰ ਸਹੀ ਤਰੀਕੇ ਨਾਲ ਟ੍ਰੇਨ ਕਰ ਲੈਂਦੇ ਹੋ, ਤੁਸੀਂ ਲਾਈਫ 'ਚ ਕੁਝ ਵੀ ਅਚੀਵ ਕਰ ਸਕਦੇ, ਕੁਝ ਵੀ ਇੰਪੋਸੀਬਲ ਨਹੀਂ ਹੈ। ਜੇ ਤੁਸੀਂ ਬੁੱਕ ਪੜ੍ਹੋ ਪਾਵਰ ਆਫ ਸਬਕੌਂਸ਼ੀਅਸ ਮਾਈਂਡ, ਇਟਸ ਅਮੇਜ਼ਿੰਗ ਬੁੱਕ। ਕਿਸ ਤਰ੍ਹਾਂ ਤੁਸੀਂ ਆਪਣੇ ਡ੍ਰੀਮ ਸੁੱਤੇ ਪੂਰੇ ਕਰ ਸਕਦੇ। ਬਿਲਕੁਲ ਜੀ, ਮਨ ਜੀਤੇ ਜਗ ਜੀਤ, ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਜਗ ਨੂੰ ਜਿੱਤ ਲਿਆ। ਹਾਂਜੀ, ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਉਹੀ ਉਹਨਾਂ ਬੁੱਕਾਂ 'ਚ, ਪਰ ਬੁੱਕਾਂ 'ਚ ਉਹਨਾਂ ਨੇ ਫੈਕਟ ਦੱਸਦੇ ਕਿ ਕੰਮ ਕਿੱਦਾਂ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਮੈਂ ਸਲਾਹ ਸੁਣਿਆ ਜੀ ਕਿ ਉੱਥੋਂ ਉਹਨੇ ਮੈਨੂੰ ਕੱਢਿਆ ਉਸ ਸਿਚੁਏਸ਼ਨ 'ਚ। ਜੀ ਜੀ ਜੀ। ਇੱਕ ਰਿਲੀਜੀਅਸ ਆਊਟਲੁੱਕ ਕਰਕੇ YouTube ਤੇ ਚੈਨਲ, ਤੇ ਤੁਸੀਂ ਸੁਣ ਸਕਦੇ ਹੋ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਲਾਹ ਜੀ। ਬਹੁਤ ਹੀ ਵਧੀਆ। ਤੇ ਬਾਬਾ ਜੀ ਤੁਸੀਂ ਕੁਝ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋ? ਬਿਲੀਵ ਇਨ ਯੋਰਸੈਲਫ, ਕਿ ਤੁਹਾਨੂੰ ਲੱਗਦਾ ਤੁਸੀਂ ਕਰ ਸਕਦੇ ਤੇ ਹਾਂ ਵਾਕਈ ਤੁਸੀਂ ਕਰ ਸਕਦੇ ਹੋ ਜੀ। ਕੌਨਫੀਡੈਂਸ ਸਟੇ ਪੋਜ਼ਿਟਿਵ ਜੀ। ਥੈਂਕ ਯੂ ਸੋ ਮਚ ਜਤਿੰਦਰ ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਫਰ ਪ੍ਰੋਗਰਾਮ ਦੇ ਵਿੱਚ ਆਉਣ ਲਈ। ਥੈਂਕ ਯੂ ਹਰਜੀਤ। ਸੋ ਦਰਸ਼ਕੋ, ਮੈਨੂੰ ਵੀ ਦਿਓ ਇਜਾਜ਼ਤ, ਨਵੇਂ ਐਪੀਸੋਡ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।